ਬੰਦਾ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਦੀਪਕ ਸ਼ਰਮਾ ਜੀ ਚੰਡੀਗੜ੍ਹ ਤੋਂ। ਉਹਨਾਂ ਤੋਂ ਪੁੱਛਾਂਗੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾਭ ਫਰਮ, ਇਹਨਾਂ ਤੋਂ ਇਮੀਗ੍ਰੇਸ਼ਨ ਦਾ ਕੰਮ ਕਰਵਾ ਸਕਦੇ ਹੋ। 4159090503। ਗੁਰਦੀਪ ਸਿੰਘ ਦਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ, ਜਗਤਾਰ ਸਿੰਘ ਅਨੰਤਪੁਰੀ ਪ੍ਰੀਮਟ, ਮਨਦੀਪ ਸਿੰਘ, ਮਨਜੀਤ ਸਿੰਘ ਸੈਨੋ ਜੀ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਪੰਜਾਬ ਦੀਆਂ ਖਬਰਾਂ ਵੱਲ ਚੱਲੀਏ। ਕੱਲ ਆਪਾਂ ਇੱਕ ਨਸ਼ਾ ਤਸਕਰ ਦੀ ਗੱਲ ਕੀਤੀ ਸੀ, ਰਾਜਜੀਤ। ਉਹ ਚਿੱਟੇ ਦੇ ਸੈਂਪਲ ਫੇਲ ਕਰਵਾ ਕੇ ਨਸ਼ਾ ਤਸਕਰਾਂ ਨੂੰ ਵਿਜੀਲੈਂਸ ਤੋਂ ਛਡਾਉਂਦਾ ਸੀ। ਬਿਲਕੁਲ ਇਹ ਇੱਕ ਨਵਾਂ ਹਵਾਲਾ ਸਾਹਮਣੇ ਆ ਰਿਹਾ ਹੈ ਕਿ ਬੇਸ਼ੱਕ ਹੁਣ ਇਹ ਵਿਜੀਲੈਂਸ ਦੀਆਂ ਜਾਂਚ ਰਿਪੋਰਟਾਂ ਦੇ ਹਵਾਲੇ ਨਾਲ ਤੱਥ ਆਉਣ ਲੱਗੇ ਨੇ, ਪੁਲਿਸ ਦੇ ਹਵਾਲੇ ਨਾਲ ਤੱਥ ਆਉਣ ਲੱਗੇ ਨੇ, ਪਰ ਆਪਾਂ ਕੱਲ ਤੋਂ ਹੀ ਇਸ ਮਸਲੇ ਤੇ ਗੌਰ ਕਰਦੇ ਆ ਰਹੇ ਹਾਂ ਕਿ ਰਾਜਜੀਤ ਜਾਂ ਉਹਨਾਂ ਦੇ ਨਾਲ ਉਹਨਾਂ ਦਾ ਐਸਆਈ ਇੰਦਰ ਪ੍ਰੀਤ ਹੋਈ, ਉਹ ਜਿਹੜੇ ਉਹ ਸਾਰਾ ਦੋਵਾਂ ਦੀ ਜੋੜੀ ਸੀ ਕਿ ਉਹ ਜੋੜੀ ਕੀ ਨੈਕਸਸ ਵਜੋਂ ਕੰਮ ਕਰ ਰਹੀ ਸੀ। ਇਹ ਚਰਚਾ ਅੱਜ ਪੰਜਾਬ ਦੇ ਗਲਿਆਰੇ 'ਚ ਕਾਫੀ ਹੈ ਕਿ ਕੀ ਇਹ ਦੋ ਬੰਦੇ ਹੀ ਮਿਲ ਕੇ ਜਾਂ ਅੱਗੇ ਕੁਛ ਇਹਨਾਂ ਨਾਲ ਹੋਰ ਕੜੀਆਂ ਜੋੜ ਕੇ ਕੀ ਏਦਾਂ ਹੀ ਚੱਲ ਰਿਹਾ ਸੀ ਸਾਰਾ ਕੁਛ, ਜਾਂ ਇਹ ਸਾਰੇ ਥਾਵਾਂ ਤੇ ਇੱਕੋ ਤਰ੍ਹਾਂ ਦਾ ਇਹੋ ਜਿਹਾ ਵਰਤਾਰਾ ਰਹੇਗਾ। ਸੋ ਇਸ ਲਈ ਵੀ ਸਰਕਾਰ ਨੂੰ ਸਖਤੀ ਦੇ ਮੋੜ 'ਚ ਲੱਗ ਰਹੀ ਹੈ ਕਿ ਇਸ ਮਸਲੇ ਤੇ ਉਹ ਕਿਸੇ ਤਨ ਪੱਤਨ ਲਾਉਣ ਦੀ ਇੱਛਾ ਰੱਖ ਰਹੀ ਹੈ ਕੁਛ। ਦੂਸਰੇ ਪਾਸੇ ਜਿਹੜੇ ਆਪਾਂ ਲੌਬੀ ਦੀ ਗੱਲ ਕਰ ਰਹੇ ਸੀਗੇ ਕਿ ਅਫਸਰਸ਼ਾਹੀ ਦੀਆਂ ਕੁਝ ਲੌਬੀਆਂ ਨੇ, ਪੁਲਿਸ ਦੀਆਂ ਕੁਝ ਲੌਬੀਆਂ ਨੇ, ਅਜੇ ਤੱਕ ਰਾਜਜੀਤ ਹੋਰਾਂ ਦੇ ਹੱਕ 'ਚ ਸਿੱਧੇ ਤੌਰ ਦੇ ਉੱਤੇ ਕੋਈ ਅਧਿਕਾਰੀ ਸਾਹਮਣੇ ਨਹੀਂ ਆਇਆ। ਪਰਦੇ ਦੇ ਪਿੱਛੋਂ ਕੋਈ ਕੁਝ ਚੱਲ ਰਿਹਾ ਹੋਵੇ ਤਾਂ ਪਤਾ ਨਹੀਂ, ਅਜੇ ਤੱਕ ਖੁੱਲ ਕੇ ਕੋਈ ਸਾਹਮਣੇ ਨਹੀਂ ਬੋਲਿਆ। ਨਹੀਂ, ਅਕਸਰ ਕਈ ਵਾਰ ਇਹ ਜਿਹਾ ਹੁੰਦਾ ਕਿ ਇਸ ਮਾਮਲੇ 'ਚ ਕਈ ਤਰ੍ਹਾਂ ਸਾਹਮਣੇ ਆ ਜਾਂਦੇ ਨੇ ਲੋਕ। ਪਰ ਹੁਣ ਜਿਹੜੀ ਪੜਾਅ ਦਰ ਪੜਾਅ ਵਿਜੀਲੈਂਸ ਨੇ ਜਾਂਚ ਵਿੱਢੀ ਆ, 3 ਟੀਮਾਂ ਬਣਾਤੀਆਂ, ਨਾਲ ਇਨਕਮ ਟੈਕਸ ਵਿਭਾਗ ਨੂੰ ਨਾਲ ਲੈ ਲਿਆ ਕਿ ਜੀ ਇਹਨਾਂ ਦੀ ਜਾਇਦਾਦ ਦਾ ਮਾਮਲਾ ਦੇਖਣਾ। ਤਾਂ ਉਹ ਮਾਮਲੇ 'ਚ ਹੁਣ ਇਹ ਤੱਥ ਪੁਲਿਸ ਦੇ ਹਵਾਲੇ ਨਾਲ, ਵਿਜੀਲੈਂਸ ਦੇ ਹਵਾਲੇ ਨਾਲ ਸਾਹਮਣੇ ਆ ਰਹੇ ਨੇ ਕਿ ਜੀ ਇਹ ਤਾਂ ਇੱਕ ਬੜਾ ਵੱਖਰਾ ਤਰੀਕਾ ਸੀਗਾ। ਕਹਿੰਦੇ ਜਿਹੜਾ ਇਹਨਾਂ ਦਾ ਨਾਲ ਏਐਸਆਈ ਸੀਗਾ ਇੰਦਰਜੀਤ ਹੋਰੀ, ਉਹਦੇ ਕੋਲ ਅਧਿਕਾਰ ਹੀ ਨਹੀਂ ਸੀਗਾ ਕਿ ਉਹ ਐਨਡੀਪੀਐਸ ਦੇ ਤਹਿਤ ਨਸ਼ਾ ਸਮਗਲਰਾਂ ਖਿਲਾਫ ਜਾਂ ਨਸ਼ੇ ਵਾਲੇ ਮਾਮਲਿਆਂ 'ਚ ਐਫਆਈਆਰ ਕੱਟ ਸਕੇ। ਪਰ ਉਹ ਤਾਂ ਵੀ ਇਹ ਰਸੂਖ ਮੰਨ ਕੇ ਹੈ ਨਾ ਕਿ ਰਾਜਜੀਤ ਹੋਰਾਂ ਦੇ ਮਤਲਬ ਕਿ ਇੰਨਾ ਰਸੂਖ ਚੱਲਦਾ ਸੀ ਕਿ ਜਿੱਥੇ ਉਹ ਜਾਂਦੇ ਸੀ ਉਹ ਨਾਲ ਲੈ ਜਾਂਦੇ ਸੀ। ਇਸ ਲਈ ਜਿਹਨਾਂ ਕੋਲ ਅਧਿਕਾਰ ਸੀ ਉਹਨਾਂ ਦੀ ਬਜਾਏ ਉਹੀ ਇੰਦਰਜੀਤ ਹੀ ਪਰਚੇ ਕੱਟਦਾ ਸੀ। ਤੇ ਜਦੋਂ ਪਰਚੇ ਕੱਟਦਾ ਸੀ ਕੋਰਟ ਕਚਹਿਰੀ ਜਾ ਕੇ ਉਹ ਪਰਚੇ ਫਿਰ ਖੜਦੇ ਨਹੀਂ ਸੀ ਕਿ ਭਾਈ ਤੇਰੇ ਕੋਲ ਅਧਿਕਾਰ ਹੀ ਨਹੀਂਗਾ, ਤੂੰ ਕਿਵੇਂ ਕਰ ਲਿਆ। ਉਹ ਸਾਰਾ ਕੁਝ ਉੱਥੇ ਫਿਰ ਉਹ ਜਾ ਕੇ ਸਾਰਾ ਕੁਝ ਰੁਕ ਜਾਂਦਾ ਤੇ ਤਸਕਰ ਛੁੱਟ ਜਾਂਦੀ ਸੀ। ਇਹੀ ਨਹੀਂ, ਇਹ ਵੀ ਦਮ ਭਰ ਰਹੀ ਹੈ ਹੁਣ ਵਿਜੀਲੈਂਸ ਕਿ ਉਹਨੇ 50 ਦੇ ਕਰੀਬ ਦਾ ਦਾਅਵਾ ਕੀਤਾ ਕਿ 50 ਦੇ ਕਰੀਬ ਸੈਂਪਲ ਫੇਲ ਕਰਾਏ, ਜਿਹਦੇ ਨਾਲ 123 ਦੇ ਕਰੀਬ ਤਸਕਰ ਛੁੱਟ ਗਏ। ਹੁਣ ਕੀ ਬੰਦਾ ਇੰਨਾ ਮਹਾਰਤ ਰੱਖਦਾ ਹੈ, ਇੰਨੀ ਅਪਰੋਚ ਰੱਖਦਾ ਹੈ ਕਿ ਉਹ ਜਿਹੜਾ ਸਹੀ ਮਾਇਨੇ 'ਚ ਚਿੱਟਾ ਹੀ ਸੀ ਜਾਂ ਸਮਗਲਿੰਗ ਦਾ ਨਸ਼ੇ ਦੀਆਂ ਦਵਾਈਆਂ ਸੀ ਜਾਂ ਨਸ਼ੇ ਦੇ ਟੀਕੇ ਸੀ, ਕਿ ਉਹਦੇ ਸੈਂਪਲ ਤੱਕ ਫੇਲ ਕਰਾਉਣ ਦੀ ਅਪਰੋਚ ਸੀ ਉਹਦੇ ਕੋਲ। ਉਹ ਲੈਬ ਤੱਕ, ਉਹਨਾਂ ਲੈਬੋਰਟਰੀਆਂ ਤੱਕ, ਉਹ ਵਿਜੀਲੈਂਸ ਦੇ ਦਸਤਾਵੇਜ਼ਾਂ ਤੱਕ, ਉਹ ਪੁਲਿਸ ਦੇ ਰਿਕਾਰਡ ਤੱਕ ਇੰਨੀ ਅਪਰੋਚ ਰੱਖਦਾ ਸੀ। ਹੁਣ ਇਹ ਉਹ ਦਾਅਵਾ ਕਰ ਰਹੇ ਨੇ ਉਹਦੇ ਹੀ ਸਾਥੀ ਜਿਹੜੇ ਉਹਦੇ ਖਿਲਾਫ ਹੁਣ ਜਾਂਚ ਕਰ ਰਹੇ ਨੇ ਸਾਰਾ ਕੁਝ, ਕਿ 50 ਦੇ ਜ਼ਿਆਦਾ ਸੈਂਪਲ ਉਹਨੇ ਫੇਲ ਕਰਾਏ ਤੇ 123 ਤਸਕਰਾਂ ਨੂੰ ਛਡਾਉਣ 'ਚ ਕਾਮਯਾਬ ਹੋਇਆ। ਇੱਥੋਂ ਤੱਕ ਵੀ ਦਮ ਭਰਿਆ ਜਾ ਰਿਹਾ ਕਿ ਉਹਦਾ ਰਸੂਖ ਤਾਂ ਇੰਨਾ ਸੀ ਕਿ ਪਿਛਲੀ ਵਾਰ ਜਦੋਂ ਕੈਪਟਨ ਦੀ ਸਰਕਾਰ ਦੇ ਸਮੇਂ ਇਹਦੇ ਖਿਲਾਫ ਇਨਕੁਆਇਰੀ ਖੁੱਲੀ, ਕਹਿੰਦੇ ਕਿ ਤਦ ਵੀ ਇਹਨੇ ਤਾਂ ਬੰਦੇ ਤੱਕ ਬਦਲਾ ਲਏ ਸੀ ਆਪਣੇ, ਕਿਉਂਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹਦਾ ਵਿਜੀਲੈਂਸ 'ਚ ਵੀ ਰਿਹਾ ਜੀ। ਤੇ ਜਿਸ ਰੈਂਕ ਤੇ ਅੱਜ ਕੱਲ ਐਨਆਰਆਈ ਸੈੱਲ ਦੇ ਵਿੱਚ ਸੀਗਾ ਜਾਂ ਪੀਪੀਐਸ ਅਧਿਕਾਰੀ ਆ, ਉਸ ਨਾਤੇ ਉਹਦਾ ਜਿਹੜਾ ਰਸੂਖ ਸੀਗਾ ਮਤਲਬ ਕੰਮ ਕਰ ਰਿਹਾ ਸੀ ਕੋਈ, ਕਿ ਉਸ ਸਮੇਂ ਕੈਪਟਨ ਸਰਕਾਰ ਦੇ ਸਮੇਂ ਕਹਿੰਦੇ ਰਿਪੋਰਟ ਤਿਆਰ ਹੋ ਗਈ ਸੀ ਤਾਂ ਵੀ ਰਿਪੋਰਟ ਦਬ ਗਈ, ਕਾਰਵਾਈ ਵੀ ਨਹੀਂ ਹੋਈ, ਠੰਡੇ ਬਸਤੇ ਚਲੀ ਗਈ। ਤਦ ਕੀ ਲੋਬੀ ਨੇ ਕੰਮ ਕਰ ਲਿਆ ਸੀ ਜਾਂ ਜਿਹੜੇ ਅਧਿਕਾਰੀ ਬਦਲਾ ਲਏ ਸੀ, ਕਿਉਂਕਿ ਉਸ ਸਮੇਂ ਇਹਨਾਂ ਦੇ ਖਿਲਾਫ ਜਿਹੜੀ ਐਸਆਈਟੀ ਗਠਿਤ ਕੀਤੀ ਗਈ ਸੀ ਕਿ ਹਾਂ ਉਹ ਇਨਕੁਆਇਰੀ ਕਰੂਗੀ। ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਹਰਪ੍ਰੀਤ ਸਿੱਧੂ ਨੂੰ ਲਾਇਆ ਗਿਆ ਸੀ ਤੇ ਇਹ ਕਹਿੰਦੇ ਹਰਪ੍ਰੀਤ ਸਿੱਧੂ ਮੇਰੇ ਖਿਲਾਫ ਜੀ ਮਨ 'ਚ ਉਹ ਰੱਖਦਾ ਜੀ, ਇਹ ਰੱਖਦਾ ਜੀ, ਇਹ ਨਿਰਪੱਖ ਜਾਂਚ ਨਹੀਂ ਕਰਦਾ, ਇਸ ਲਈ ਇਹਨੂੰ ਹਟਾਇਆ ਜਾਵੇ। ਤੇ ਇਹਨੇ ਆਪਣੀ ਅਪਰੋਚ ਲਾ ਕੇ ਕਹਿੰਦੇ ਉਹਨੂੰ ਹਟਵਾ ਲਿਆ। ਹੁਣ ਆ ਰਹੀਆਂ ਨੇ ਗੱਲਾਂ, ਇਹ ਹੁਣ ਵਿਜੀਲੈਂਸ ਕਹਿ ਰਹੀ ਹੈ, ਫਿਰ ਪਹਿਲਾਂ ਬੋਲਦੇ, ਉਸ ਸਮੇਂ ਕਿਉਂ ਨਹੀਂ ਕੋਈ ਬੋਲਿਆ। ਸੋ ਇਸ ਲਈ ਕਿੰਨੇ ਤਰ੍ਹਾਂ ਦੇ ਸਵਾਲ ਨਾਲ ਨਾਲ ਖੜੇ ਵੀ ਹੁੰਦੇ ਨੇ। ਇਸ ਲਈ ਇਹ ਸਭ ਦੇ ਦਰਮਿਆਨ ਹੁਣ ਕਹਿੰਦੇ ਜੀ ਵਿਦੇਸ਼ੀ ਤਾਰਾਂ ਵੀ ਜੁੜਦੀਆਂ, ਵਿਦੇਸ਼ਾਂ ਦੇ ਵਿੱਚ ਭੱਜਣ ਦੀ ਵੀ ਤਿਆਰੀ ਹੈ।
ਇਸ ਲਈ ਰਾਜਜੀਤ ਵਿਦੇਸ਼ 'ਚ ਨਾ ਭੱਜ ਜਾਵੇ, ਉਹਦੇ ਲਈ ਕਹਿੰਦੇ LOC ਜਾਰੀ ਹੋ ਗਈ ਹੈ। ਬਕਾਇਦਾ ਤੌਰ ਤੇ ਰਾਜਜੀਤ ਦੇ ਖਿਲਾਫ LOC ਜਾਰੀ ਕਰ ਦਿੱਤੀ ਗਈ ਹੈ ਤਾਂ ਕਿ ਉਹ ਕਿਸੇ ਵੀ ਮੁਲਕ 'ਚੋਂ ਭੱਜ ਕੇ ਨਾ ਜਾ ਸਕੇ। ਤੇ ਇਸ ਸਭ ਦੇ ਦਰਮਿਆਨ ਕਹਿੰਦੇ ਜੀ ਜਿਹੜੀਆਂ 3 ਟੀਮਾਂ ਬਣਾਈਆਂ ਵਿਜੀਲੈਂਸ ਦੀਆਂ, ਜਾਂ ਜਿਹੜੀ ਨਾਲ ਇਨਕਮ ਟੈਕਸ ਵਿਭਾਗ ਦੀ ਸਹਾਇਤਾ ਲੈ ਰਹੀਆਂ ਨੇ, ਕਹਿੰਦੇ ਜੀ ਉਹਨਾਂ ਨੇ ਲੱਭ ਲਿਆ ਕਿ ਦੋਵਾਂ ਦੇ ਇਹ ਆਪਣਾ ਰਾਜਜੀਤ ਦੇ ਵੀ ਔਰ ਦੂਸਰਾ ਇੰਦਰਜੀਤ ਦੇ ਵੀ, ਇਹਨਾਂ ਦੋਵਾਂ ਦੀ ਕਹਿੰਦੇ ਜੀ ਹੁਸ਼ਿਆਰਪੁਰ, ਤਰਨਤਾਰਨ, ਇਹਨਾਂ ਖੇਤਰਾਂ 'ਚ ਬਹੁਤ ਜਾਇਦਾਦ ਹੈ। ਤੇ ਇੱਧਰ ਰਾਜਜੀਤ ਦੀ ਤਾਂ ਕਹਿੰਦੇ ਜੀ ਕਿ ਜਲੰਧਰ ਦੇ ਵਿੱਚ ਵੀ, ਮੋਹਾਲੀ ਦੇ ਵਿੱਚ ਵੀ, ਪਟਿਆਲੇ ਦੇ ਵਿੱਚ ਵੀ, ਲੁਧਿਆਣੇ ਦੇ ਵਿੱਚ ਵੀ ਜਾਇਦਾਦ ਵੀ ਹੈ, ਜ਼ਮੀਨਾਂ ਵੀ ਹੈ, ਉਹ ਸਾਰਾ ਕੁਛ ਹੈ। ਹੁਣ ਉਹ ਸਾਰੇ ਨੂੰ ਕੜੀ ਨੂੰ ਜੋੜਨਾ ਕਿ 2011 ਤੋਂ ਲੈ ਕੇ 2022 ਤੱਕ ਇਹ 'ਚ ਅਚਾਨਕ ਚੌਖਾ ਵਾਧਾ ਕਿਵੇਂ ਹੋਇਆ, ਕਈ ਗੁਣਾ ਵਾਧਾ ਕਿਵੇਂ ਹੋਇਆ। ਤਨਖਾਹ ਦੇ ਹਿਸਾਬ ਨਾਲ ਜਿੰਨੀ ਜਾਇਦਾਦ ਆਈ, ਕਿਉਂ ਨਹੀਂ ਉਹਦੇ ਵਿੱਚੋਂ ਆ ਸਕਦੀ ਸੀ, ਖਰੀਦੀ ਜਾ ਸਕਦੀ ਸੀ। ਕੋਈ ਲੋਨ ਲਿਆ, ਕਿਸ ਤੋਂ ਪੈਸੇ ਲਏ, ਜਾਂ ਜਿਹੜੇ ਤਸਕਰਾਂ ਦੇ ਛੜਾਏ ਜਾਂਦੇ ਸੀ, ਜਾਂ ਜਿਨ੍ਹਾਂ ਦੇ ਸੈਂਪਲ ਫੇਲ ਹੁੰਦੇ ਸੀ, ਜਾਂ ਇਹਨਾਂ ਦਾ ਕੇਸ ਜਾ ਕੇ ਅਦਾਲਤ 'ਚ ਨਹੀਂ ਠਹਿਰਦਾ ਸੀ, ਕਿ ਉੱਥੇ ਕੁਝ ਮਤਲਬ ਖੇਡ ਹੋਇਆ। ਸੋ ਇਸ ਲਈ ਇਹ ਸਾਰੇ ਪਹਿਲੂ ਨੇ। ਇੱਕ ਪਾਸੇ ਰਾਜਜੀਤ ਦਾ ਮਾਮਲਾ ਵੱਡਾ ਬਣਦਾ ਜਾ ਰਿਹਾ, ਦੂਸਰੇ ਪਾਸੇ ਹੁਣ ਪਤਾ ਲੱਗ ਰਿਹਾ ਜਿਹੜਾ ਇੰਸਪੈਕਟਰ ਪਿਛਲੀ ਵਾਰ ਫੜ ਹੋਇਆ ਸੀਗਾ ਸਰਬਜੀਤ, ਉਸ ਨੂੰ ਲੈ ਕੇ ਵੀ ਹੈ ਨਾ, ਕਿ ਸਰਬਜੀਤ ਹੋਰਾਂ ਦੇ ਸਬ ਇੰਸਪੈਕਟਰ ਜਿਹੜਾ ਫੜਾ ਹੋਇਆ ਸੀ ਬਾਰਡਰ ਰੇਂਜ ਦੇ ਤੇ, ਉਹ ਸਾਰੇ ਦੇ ਉੱਤੇ ਵੀ ਕਹਿੰਦੇ ਜੀ ਹੁਣ ਇਹਦੀ ਵਿਦੇਸ਼ਾਂ ਨਾਲ, ਉਹਦੀ ਵੀ ਪਾਕਿਸਤਾਨ ਨਾਲ ਸੰਬੰਧ ਹੈ ਜੀ, ਉਹ ਹਥਿਆਰ ਦਾ, ਉਹ ਨਸ਼ਿਆਂ ਦਾ, ਉਹ ਸਾਰਾ ਕੁਝ। ਸੋ ਕਹਿੰਦੇ ਜੀ ਦਾਗਦਾਰ ਵਰਦੀ ਹੈ ਜੀ ਇਹ, ਦੇਖੋ ਜੀ ਕਿਸ ਤਰ੍ਹਾਂ ਤਰੀਕਾ। ਸਰਬਜੀਤ ਨੇ ਜੇਲ੍ਹਾਂ 'ਚ ਬੰਦ ਕੈਦੀਆਂ ਨਾਲ ਵੀ ਲਿੰਕ ਸੀਗੇ ਕਹਿੰਦੇ ਜੀ, ਹੈ ਨਾ। NIA ਦੀ ਜਾਂਚ ਖੁਲਾਸਾ ਹੋ ਗਿਆ। ਹੁਣ NIA ਨੇ ਦਮ ਭਰਿਆ ਹੈ ਕਿ ਸਾਡੀ ਜਿਹੜੀ ਜਾਂਚ ਹੋਈ ਆ ਉਹ 'ਚ ਖੁਲਾਸਾ ਹੋਇਆ ਕਿ ਜਿਹੜਾ ਬਰਖਾਸਤ ਕੀਤਾ ਹੋਇਆ SI ਹੈ ਸਰਬਜੀਤ, ਉਹਦੇ ਵਿਦੇਸ਼ੀ ਏਜੰਸੀਆਂ ਨਾਲ ਲਿੰਕ ਸੀ ਹਥਿਆਰ ਆਉਣ 'ਚ। ਸੋ ਇਸ ਲਈ ਇਹ ਪੁਲਿਸ ਜਦੋਂ ਇੱਕ ਅਧਿਕਾਰੀ, ਕੋਈ ਇੱਕ ਮੁਲਾਜ਼ਮ, ਕੋਈ ਇੱਕ ਨੁਮਾਇੰਦਾ ਉਹਨਾਂ ਦਾ ਘੇਰੇ 'ਚ ਆਉਂਦਾ ਤਾਂ ਇੱਕ ਵਾਰ ਫਿਰ ਸਾਰੀ ਪੁਲਿਸ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ। ਔਰ ਪੰਜਾਬ ਪੁਲਿਸ ਜਦੋਂ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ ਤਾਂ ਉਹਦਾ ਮਤਲਬ ਉਹਨਾਂ ਦਾ ਸਾਰਾ ਪੁਰਾਣਾ ਅਕਸ ਇੱਕ ਵਾਰ ਫਿਰ ਸਾਹਮਣੇ ਆਉਂਦਾ, 84 ਦੇ ਦੌਰ ਤੋਂ ਲੈ ਕੇ ਅੱਜ ਤੱਕ ਆ। ਸੋ ਇਸ ਲਈ ਇਸ ਫਿਕਰਮੰਦੀ ਦੇ ਵਿੱਚ ਵੀ ਪੰਜਾਬ ਦੇ ਲੋਕ ਲੰਘ ਰਹੇ ਨੇ ਕਿ ਇੱਕ ਪਾਸੇ ਸਰਕਾਰ ਖੁੱਲੀ ਤਾਕਤ ਵੀ ਦੇ ਰਹੀ ਹੈ ਪੁਲਿਸ ਨੂੰ, ਦੂਏ ਪਾਸੇ ਉਹਨਾਂ ਦੇ ਅਧਿਕਾਰੀਆਂ ਦੇ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ, ਫਿਰ ਉਹਦੇ ਨਾਲ ਇਹ ਸ਼ੰਕੇ ਸ਼ੋਭੇ ਫਿਰ ਵੱਧਦੇ ਨੇ ਕਿ ਪੁਲਿਸ ਹੀ ਤਾਂ ਨਹੀਂ। ਕਿਉਂਕਿ ਕਈ ਵਾਰ ਇਹ ਚਰਚਾ ਚੱਲਦੀ ਹੈ ਸੈਮੀਨਾਰ ਵਗੈਰਾ 'ਚ ਵੀ ਕਿ ਜੇਕਰ ਪੰਜਾਬ 'ਚ ਜੁਰਮ ਖਤਮ ਕਰਨਾ ਹੋਵੇ ਤਾਂ ਥਾਣੇ ਹੀ ਖਤਮ ਕਰ ਦਿਓ, ਕਿ ਕੀ ਜੁਰਮ ਪੈਦਾ ਕਰਨ ਦੇ ਅੱਡੇ ਥਾਣੇ ਹੀ ਨੇ। ਇਹ ਵੀ ਇੱਕ ਸਵਾਲ 'ਚ ਹੈ, ਕਿਉਂਕਿ ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਿਆ ਕਿ ਜਿਹੜੇ ਵੱਡੇ ਅਧਿਕਾਰੀ ਜ਼ਿਲ੍ਹੇ ਦੇ ਮੁਖੀ ਹੁੰਦੇ ਨੇ, ਉਹ ਜਦੋਂ ਬਦਲ ਕੇ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਹੀ ਕਈ ਕਾਲੇ ਧੰਦੇ ਖਤਮ ਵੀ ਹੋ ਜਾਂਦੇ ਨੇ ਉਸ ਜ਼ਿਲ੍ਹੇ 'ਚੋਂ। ਪਰ ਜੇਕਰ ਕੋਈ ਨਵਾਂ ਆ ਜਾਵੇ ਉਹ ਜਿਹਾ, ਤਾਂ ਉਹਦੇ ਆਉਣ ਨਾਲ ਕਈ ਵਾਰ ਨਵੇਂ ਧੰਦੇ ਹੋਰ ਨਵੇਂ ਤਰ੍ਹਾਂ ਦੇ ਆ ਜਾਂਦੇ ਨੇ। ਕੋਈ ਸੱਟੇ ਵਾਲਾ, ਕੋਈ ਚੋਰੀ ਵਾਲਾ, ਕੋਈ ਗੈਂਗਸਟਰਵਾਦ ਵਾਲਾ, ਕੋਈ ਲੜਾਈ ਝਗੜਿਆਂ ਵਾਲਾ, ਕੋਈ ਜ਼ਮੀਨੀ ਕਬਜ਼ਿਆਂ ਵਾਲਾ। ਸੋ ਕੀ ਇਸ ਤਰ੍ਹਾਂ ਵੀ ਮਤਲਬ ਇਹ ਵੀ ਇੱਕ ਵਰਤਾਰਾ ਪੰਜਾਬ 'ਚ ਚੱਲ ਰਿਹਾ ਅੱਜ ਵੀ? ਇਸ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ। ਫਿਲਹਾਲ ਪੰਜਾਬ ਸਰਕਾਰ ਜਾਂ ਵਿਜੀਲੈਂਸ ਰਾਜਜੀਤ ਦੇ ਰਾਹੀਂ ਨਸ਼ੇ ਦੇ ਮਾਮਲੇ ਦੇ ਉੱਤੇ ਜਿੰਨੀ ਕੁ ਸਖਤੀ ਦਿਖਾ ਰਹੀ ਹੈ, ਕੀ ਇਹ ਸਖਤੀ ਦਾ ਅਸਰ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਨਸ਼ੇ ਦੀ ਆਮਦ ਘਟਣ ਨਾਲ, ਚਿੱਟੇ ਦੀ ਆਮਦ ਘਟਣ ਨਾਲ ਉਹਦੇ ਪਰ ਨਜ਼ਰ ਆਏਗਾ ਜਾਂ ਨਹੀਂ, ਜਾਂ ਸਿਰਫ ਇਹ ਗੋਗਲੋਂ ਤੋਂ ਮਿੱਟੀ ਝਾੜਨ ਵਾਲਾ ਹੋਏਗਾ? ਇਹਦੇ ਉੱਤੇ ਸਾਡੀ ਵੀ ਨਜ਼ਰ ਬਣੀ ਰਹੇਗੀ। ਬਿਲਕੁਲ ਜੀ, ਇਸ ਸਰਕਾਰ ਨੇ ਵੀ ਗੋਗਲੂਆਂ ਤੋਂ ਮਿੱਟੀ ਝਾੜੀ ਤਾਂ ਮੈਨੂੰ ਲੱਗਦਾ ਨੀਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਹੋ ਸਕੂਗਾ। ਪਿਛਲੇ 25-30 ਸਾਲਾਂ ਤੋਂ ਬਹੁਤ ਜ਼ਿਆਦਾ ਬਿਲਕੁਲ ਕੁਝ ਪੰਜਾਬ ਦੇ ਵਿੱਚ ਇਹ ਹੋ ਚੁੱਕਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਜਥੇਬੰਦੀਆਂ, ਜਾਂ ਧਾਰਮਿਕ ਹੋਣ, ਜਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਵੇ, ਜਾਂ ਕਿਸਾਨ ਜਥੇਬੰਦੀਆਂ ਹੋਣ। ਕਈ ਵਾਰੀ ਮੁੱਦਾ ਤਾਂ ਇੱਕ ਹੁੰਦਾ ਆ, ਪਰ ਇਹਨਾਂ ਦੇ ਜਿਹੜੇ ਰਸਤੇ ਆ ਉਹ ਵੱਖ-ਵੱਖ ਹੋ ਜਾਂਦੇ ਆ। ਜਿਸ ਤਰ੍ਹਾਂ ਹੁਣ ਕਿਸਾਨ ਜਥੇਬੰਦੀਆਂ ਆ, ਇਹਨਾਂ ਦੇ ਧਰਨੇ ਅੱਡ-ਅੱਡ ਹੋ ਗਏ। ਬਿਲਕੁਲ ਇਹ ਹੈਰਾਨੀ ਹੁੰਦੀ ਹੈ ਜੀ ਕਿ ਜਦੋਂ ਅਸੀਂ ਇੱਕ ਕਾਜ ਲਈ ਲੜ ਰਹੇ ਹਾਂ, ਇੱਕ ਟੀਚਾ ਹੈ, ਤੁਹਾਡਾ ਮਸਲਾ ਇੱਕ ਹੈ, ਮੁੱਦਾ ਇੱਕ ਹੈ, ਲੋਕਾਂ ਨੂੰ ਉਸ ਸਮੱਸਿਆ ਦਾ ਹੱਲ ਚਾਹੀਦਾ, ਤਾਂ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਕਿਉਂ ਨਹੀਂ ਹੁੰਦੇ? ਹੋਰ ਨਹੀਂ ਤਾਂ ਹੁਣ ਤਾਜ਼ਾ ਤਿੰਨ ਖੇਤੀ ਕਰਨ ਵਾਲੇ ਮਸਲੇ ਤੋਂ ਹੀ ਮਤਲਬ ਸਿੱਖ ਲੈਂਦੇ ਕਿ ਉੱਥੇ ਜੇ ਇਕੱਠੇ ਬੈਠੇ ਰਹੇ, ਬੇਸ਼ੱਕ ਲੋਕਾਂ ਦੇ ਡਰ ਨਾਲੇ ਬੈਠੇ ਰਹੇ, ਤੇ ਪਰ ਉਹ ਬੈਠੇ ਰਹੇ ਇਕੱਠੇ, ਦਾ ਜੀ। ਨਤੀਜਾ ਤਾਂ ਚੰਗਾ ਨਿਕਲਿਆ ਨਾ। ਸੋ ਹੁਣ ਜਦੋਂ ਆ ਕਣਕ ਦਾ ਮਾਮਲਾ ਆਇਆ, ਕਣਕ ਦੀ ਖਰੀਦ ਦਾ ਮਾਮਲਾ ਆਇਆ, ਕੇਂਦਰ ਨੇ ਜਿਹੜਾ ਉਹ ਫੈਸਲਾ ਸੁਣਾਇਆ ਕਿ ਅਸੀਂ ਰਾਹਤ ਦਿੱਤੀ ਹੈ ਜੀ, ਪਰ ਉਹ ਰਾਹਤ ਦੀ ਆੜ ਦੇ ਵਿੱਚ ਸਮਝ ਆ ਗਈ ਕਿ ਦਾਣਾ ਟੁੱਟਿਆ ਹੋਵੇ, ਦਾਣਾ ਬਦਰੰਗ ਹੋਵੇ, ਦਾਣਾ ਮੌਜੂ ਹੋਵੇ, ਹੈ ਨਾ, ਦਾਣਾ ਸੁੰਗੜ ਗਿਆ ਹੋਵੇ। ਸੋ ਉਹ ਸਾਰੇ ਮਾਮਲੇ 'ਚ ਅਸੀਂ ਆਹ ਕਟੌਤੀ ਕਰਨੀ ਹੈ ਜੀ। ਉਹ 3 ਰੁਪਏ 87 ਪੈਸੇ ਤੋਂ ਹੁੰਦੀ ਜਾ ਕੇ 31 ਰੁਪਈਆਂ ਤੱਕ ਜਾ ਖੜੀ ਆ। ਸੋ 6% ਤੋਂ ਉੱਪਰ ਵਾਲੀ ਦੀ ਜਿਹੜੀ ਕਟੌਤੀ ਆ ਉਹ ਕਿੱਥੇ ਤੱਕ ਜਾ ਖੜੀ ਆ? ਉਹਦਾ ਨਤੀਜਾ ਕਿ ਕਿਸਾਨਾਂ ਨੂੰ ਆਪਣੀ ਫਸਲ ਦਾ, ਝਾੜ ਦਾ ਮੁੱਲ ਵੀ ਪੂਰਾ, ਜਿਹੜਾ MSP ਹੈ ਉਹਦੇ ਅਨੁਸਾਰ ਵੀ ਪੂਰਾ ਨਹੀਂ ਮਿਲ ਰਿਹਾ। ਮਤਲਬ ਤੁਸੀਂ MSP ਨਾਂ ਦੀ ਰਹਿ ਗਈ ਹੁਣ ਕਣਕ ਝੋਨੇ ਦੀ ਵੀ, ਇਹਦਾ ਮਤਲਬ ਇਸ ਫਾਰਮੂਲੇ ਤੇ ਵੀ ਆ ਗਈ ਸਰਕਾਰ। ਸੋ ਇਸ ਲਈ ਉਹ ਵੱਡਾ ਘਾਟਾ ਪੈ ਰਿਹਾ। ਉਹਦੇ ਵਿੱਚ ਹੁਣ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਕੇਂਦਰ ਆਪਣਾ ਫੈਸਲਾ ਵਾਪਸ ਲਵੇ।
ਪੰਜਾਬ ਸਰਕਾਰ ਨੇ ਹਰਿਆਣਾ ਦੀ ਤਰਜ਼ ਤੇ ਇੱਕ ਫੈਸਲਾ ਲਿਆ ਕਿ ਜੇਕਰ ਕੇਂਦਰ ਕਟੌਤੀ ਕਰਦਾ ਹੈ, ਅਸੀਂ ਉਹ ਭਰਪਾਈ ਅਸੀਂ ਕਰਕੇ ਦੇਵਾਂਗੇ। ਉਹਦਾ ਅਸੀਂ ਮਤਲਬ ਜਿੰਨਾ ਘਾਟਾ ਕਿਸਾਨ ਨੂੰ ਪਊਗਾ ਕੁੱਲ MSP ਦੇ ਹਵਾਲੇ ਨਾਲ, ਜਿੰਨੀ ਉਹਦੀ ਕਟੌਤੀ ਹੋ ਗਈ ਦਾਣਾ ਬਦਰੰਗ ਹੋਣ ਕਾਰਨ ਜਾਂ ਮੋਜੂ ਜਾਂ ਟੁੱਟੇ ਹੋਣ ਕਾਰਨ, ਉਹਦੀ ਭਰਪਾਈ ਪੰਜਾਬ ਸਰਕਾਰ ਕਰਕੇ ਦੇਊਗੀ। ਹੁਣ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਦੋ ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਐਲਾਨ ਹੈ ਅਜੇ ਤੱਕ ਸਰਕਾਰ ਦਾ, ਪੰਜਾਬ ਸਰਕਾਰ ਦਾ, ਕਿ ਅਸੀਂ ਭਰਪਾਈ ਕਰਾਂਗੇ। ਉਹਦਾ ਤਰੀਕਾ ਨਹੀਂ, ਜੇਕਰ ਕੇਂਦਰ ਵਾਲੇ ਪੈਸੇ ਜਿਹੜੇ ਕੱਟ ਕੇ ਆ ਰਹੇ ਨੇ ਉਹਦੇ ਨਾਲ ਹੀ ਫਿਰ ਜਾਂ ਤਾਂ ਅਦਾ ਕਰਨ, ਕਿਹੜਾ ਫੰਡ ਰੱਖਿਆ, ਕਿਹਨੂੰ ਹਦਾਇਤ ਕੀਤੀ ਹੈ, ਕਿਹੜੇ DCA ਨੂੰ ਫੰਡ ਭੇਜਤੇ ਕਿ ਨਾਲ ਦੀ ਨਾਲ ਜਾਰੀ ਹੋਣਗੇ, ਕੌਣ ਕਰੇਗਾ, ਇਹਦੇ ਬਾਰੇ ਕੋਈ ਅਜੇ ਦਿਸ਼ਾ ਨਿਰਦੇਸ਼ ਨਹੀਂ ਗਏ। ਇਸ ਲਈ ਐਲਾਨ ਹੈ ਕਿਤੇ ਐ ਨਾ ਹੋਵੇ ਮੂੰਗੀ ਵਾਲਾ ਧੋਖਾ ਹੋ ਜਾਵੇ। ਇੱਕ ਇਹ। ਦੂਜਾ, ਉਹ ਕਹਿੰਦੇ ਕਿ ਪੰਜਾਬ ਸਰਕਾਰ ਕਿਉਂ ਕਹਿ ਰਹੀ ਹੈ ਕਿ ਅਸੀਂ ਕਰਾਂਗੇ ਭਰਪਾਈ, ਉਹ ਕੇਂਦਰ ਦੇ ਖਿਲਾਫ ਆਡਾ ਕਿਉਂ ਨਹੀਂ ਲੈਂਦੀ ਕਿ ਆਪਣਾ ਫੈਸਲਾ ਵਾਪਸ ਲਓ। ਇਹ ਤਾਂ ਤੁਸੀਂ ਰਾਹ ਖੋਲ ਰਹੇ ਹੋ। ਅਗਲੀ ਵਾਰ ਨਹੀਂ ਉਹਨਾਂ ਰਾਹ, ਅਗਲੀ ਵਾਰ ਹਰ ਵਾਰ ਕਹਿ ਦਿਆ ਕਰਨਗੇ ਇੰਨੀ ਕਟੌਤੀ ਕਰੀ ਜਾਵੇ ਸੂਬਾ ਪੂਰਾ। ਸੋ ਇਸ ਲਈ ਕਹਿੰਦੇ ਇਹ ਰਾਹ ਕਿਉਂ ਖੋਲ ਰਹੇ ਹੋ, ਪੰਜਾਬ ਸਰਕਾਰ ਸਖਤ ਫੈਸਲਾ ਕਿਉਂ ਨਹੀਂ ਲੈਂਦੀ। ਜੇਕਰ ਪੰਜਾਬ ਸਰਕਾਰ ਦਮ ਨਹੀਂ ਰੱਖਦੀ ਹੈ, ਸਰ ਪਾਰਟੀ ਬੁਲਾ ਲਵੇ, ਸਰ ਪਾਰਟੀ ਨਹੀਂ ਤਾਂ ਜਥੇਬੰਦੀਆਂ ਨੂੰ ਬੁਲਾ ਲਵੇ, ਕਹਿੰਦੇ ਦਿੱਲੀ ਚੱਲਣ ਸਾਡੇ ਨਾਲ। ਸੋ ਦੂਸਰੇ ਪਾਸੇ ਜਥੇਬੰਦੀਆਂ ਦੇ ਇਹ ਕਹਿਣਾ। ਪਰ ਜਿੱਥੇ ਪੰਜਾਬ ਸਰਕਾਰ ਨੂੰ ਸਲਾਹਾਂ ਦਿੰਦੀਆਂ ਨੇ ਜਥੇਬੰਦੀਆਂ ਕਿ ਤੁਸੀਂ ਇਕੱਠੇ ਹੋ ਕੇ ਦਿੱਲੀ ਜਾਓ, ਚਾਹੇ ਸਾਰੀ ਸਰਕਾਰ ਲੈ ਜਾਓ, ਸਾਰੇ MLA ਲੈ ਜਾਓ, ਚਾਹੇ ਸਾਰੀਆਂ ਪਾਰਟੀਆਂ ਲੈ ਜਾਓ, ਉੱਥੇ ਆਪ ਕਿਉਂ ਨਹੀਂ ਇਕੱਠੇ ਹੁੰਦੇ। ਹੁਣ ਇਸੇ ਮਸਲੇ ਤੇ, ਕਣਕ ਦੀ ਖਰੀਦ ਦੀ ਕਟੌਤੀ ਵਾਲੇ ਮਸਲੇ ਤੇ ਕੇਂਦਰ ਖਿਲਾਫ ਕੱਲ ਪੰਜਾਬ 'ਚ ਧਰਨੇ ਸੀਗੇ। ਰਾਜੇਵਾਲ, ਬਲਬੀਰ ਸਿੰਘ ਰਾਜੇਵਾਲ ਉਹਨਾਂ ਦੇ ਨਾਲ ਤਿੰਨ ਜਥੇਬੰਦੀਆਂ ਨੇ ਜਿਹੜੀਆਂ, ਉਹਨਾਂ ਨੇ ਆਪਣੀ ਕਮੇਟੀ ਬਣਾਈ ਹੋਈ ਹੈ ਤਿੰਨ ਜਥੇਬੰਦੀਆਂ ਨੂੰ ਮਿਲਾ ਕੇ। ਉਹ ਤਿੰਨੇ ਚਾਰੇ ਪੰਜੇ ਜਥੇਬੰਦੀਆਂ ਕਹਿੰਦੀਆਂ ਜੀ ਅਸੀਂ ਤਾਂ ਉਸੇ ਦਿਨ ਵਿਰੋਧ ਕਰਤਾ ਸੀ ਜਿੱਦਣ ਇਹ ਕੇਂਦਰ ਦਾ ਫਰਮਾਨ ਆਇਆ, ਉਸ ਦਿਨ ਤੋਂ ਹੀ ਖਿਲਾਫ ਖੜੇ ਆ, ਇਸ ਲਈ ਅਸੀਂ ਕਿਸੇ ਧਰਨੇ 'ਚ ਕਿਸੇ ਨਾਲ ਕਿਉਂ ਬੈਠਣਾ। ਦੂਏ ਪਾਸੇ ਅਗਰਾਹਾਂ ਹੋਰੀ ਕਹਿੰਦੇ ਅਸੀਂ ਤਾਂ ਜੀ ਆਪਣਾ ਏਜੰਡਾ ਲੈ ਕੇ ਚੱਲੇ ਰਹੇ ਹਾਂ, ਸਾਡੇ ਤਾਂ ਕਿੰਨੇ ਹੀ ਮਸਲੇ ਹੈਗੇ ਨੇ, ਪਹਿਲਾਂ ਤੋਂ ਉਸੇ ਮਸਲਿਆਂ ਤੇ ਖੜੇ ਆ ਤੇ ਅਸੀਂ ਤਾਂ ਆਪਣੇ ਧਰਨੇ ਪ੍ਰਦਰਸ਼ਨ ਕਰੇ ਰਹੇ ਹਾਂ। ਤੇ ਬਾਕੀ ਜਥੇਬੰਦੀਆਂ ਕੁਝ 32 ਚੋਂ 12 ਅੱਡ ਨੇ ਜੀ, 18 ਅੱਡ ਨੇ ਜੀ, ਆ 4 ਅੱਡ ਨੇ ਜੀ। ਕਿਸੇ ਨੇ 4 ਘੰਟੇ ਲਈ ਅੱਡ ਧਰਨਾ ਲਾ ਲਿਆ, ਕਿਸੇ ਨੇ ਮੈਮੋਰੈਂਡਮ ਦੇਤਾ, ਕਿਸੇ ਨੇ ਪ੍ਰਦਰਸ਼ਨ ਕਰ ਲਿਆ। ਕੱਲ ਪੰਜਾਬ 'ਚ ਰੇਲਾਂ ਰੁਕੀਆਂ, ਕਰੀਬ 23 ਜ਼ਿਲ੍ਹਿਆਂ ਦੇ ਵਿੱਚ 28 ਥਾਵਾਂ ਦੇ ਉੱਤੇ 33 ਕਿਸਾਨ ਸੰਗਠਨਾਂ ਨੇ ਵੱਖ-ਵੱਖ ਰੂਪ ਦੇ ਵਿੱਚ ਰੇਲਾਂ ਰੋਕੀਆਂ। ਉਹਦਾ ਅਸਰ ਹੋਇਆ, ਖਾਸ ਕਰ ਜਿਹੜਾ ਦਿੱਲੀ ਅੰਮ੍ਰਿਤਸਰ ਸਾਡਾ ਰੋਡ ਹੈ, ਉਹਦੇ ਉਸ ਰੇਲਵੇ ਟਰੈਕ ਦੇ ਉੱਤੇ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ। ਟ੍ਰੇਨਾਂ ਪ੍ਰਭਾਵਿਤ ਹੋਈਆਂ, ਲੋਕ ਵੀ ਔਖੇ ਭਾਰੇ ਹੋਏ, ਲੋਕ ਕਿਸਾਨ ਜਥੇਬੰਦੀਆਂ ਪ੍ਰਤੀ ਵੀ ਰੋਸਾ ਪ੍ਰਗਟਾਉਂਦੇ ਨਜ਼ਰ ਆਏ ਕਿ 30 ਦਿਨ ਧਰਨਾ ਲਾ ਲੈਂਦੇ ਆ ਜੀ, ਆਹ ਕਰ ਲੈਂਦੇ ਜੀ। ਪਰ ਇੱਧਰ ਸਵਾਲ ਇਹ ਹੈ ਕਿ ਇਕੱਠੇ ਕਿਉਂ ਨਹੀਂ, ਜਦੋਂ ਮੁੱਦਾ ਐਡਾ ਬੜਾ, ਸਮੁੱਚੇ ਕਿਸਾਨਾਂ ਦਾ ਮਸਲਾ ਹੈ, ਸਮੁੱਚੇ ਕਿਸਾਨਾਂ ਦੇ ਮੂੰਹ ਚੋਂ ਉਹਨਾਂ ਦੀ ਰੋਟੀ ਖੋਹਣ ਦੀ ਕੋਸ਼ਿਸ਼ ਹੈ। ਜਿਹੜੀ 6 ਮਹੀਨੇ ਬਾਅਦ ਨੂੰ ਆਸ ਹੁੰਦੀ ਹੈ ਕਿ ਅੱਜ ਕਣਕ ਦਾ ਮੁੱਲ ਪੈਣਾ, ਉਹ ਮੁੱਲ ਪੂਰਾ ਨਹੀਂ ਪਾਇਆ ਜਾ ਰਿਹਾ। ਉਸ ਦੇ ਬਾਵਜੂਦ ਇਹ ਜਥੇਬੰਦੀਆਂ ਇੱਕ ਝੰਡੇ ਥੱਲੇ, ਇੱਕ ਬੈਨਰ ਥੱਲੇ, ਇੱਕ ਮੁੱਦੇ ਦੇ ਉੱਤੇ ਕਿਉਂ ਨਹੀਂ ਇਕੱਠੀਆਂ ਹੁੰਦੀਆਂ, ਇਹ ਵੱਡਾ ਸਵਾਲ ਖੜਾ। ਸੋ ਉਸੇ ਦਾ ਨਤੀਜਾ ਫਿਰ ਹੁਣ ਕੇਂਦਰ ਜਾਂ ਸੂਬਾ ਸਰਕਾਰ ਇਹਨਾਂ ਨੂੰ ਗੰਭੀਰਤਾ ਨਹੀਂ ਲੈਂਦੀਆਂ। ਡੱਲੇਵਾਲ ਹੋਰੀ ਅੱਡ, ਰਾਜੇਵਾਲ ਹੋਰੀ ਅੱਡ, ਅਗਰਾਹਾਂ ਹੋਰੀ ਅੱਡ, ਉਹ ਕਾਦੀਆਂ ਹੋਰੀ ਅੱਡ। ਸੋ ਸਾਰੇ ਆਪੋ ਆਪਣੇ ਬੁਰਜ ਗਿੱਲ ਹੋਰੀ ਅੱਡ, ਉਹਨਾਂ ਦੇ ਵਿੱਚੋਂ ਇੱਕ ਜਥੇਬੰਦੀ ਹੋਰ ਅੱਡ। ਸੋ ਇਹ ਇੰਨਾ ਖਲਾਰਾ ਪੈ ਚੁੱਕਿਆ ਕਿ ਜਿਹਦੇ ਕਾਰਨ ਲੋਕ ਹੁਣ ਸਮਝ ਨਹੀਂ ਆਉਂਦੀ ਕਿ ਕਿਹਦੇ ਮਗਰ ਜਾ ਕੇ ਬੈਠੀਏ, ਕਿਹਦੇ ਮਗਰ ਨਾ ਜਾਈਏ। ਇਹਦੇ ਵਿੱਚੋਂ ਕਈ ਵਾਰ ਤਾਂ ਇਹ ਪਿੰਡਾਂ ਦੇ ਲੋਕ ਸੋਚਦੇ ਕਿ ਆਪਾਂ ਜਾਓ ਹੀ ਨਾ। ਸੋ ਉਹ ਵੀ ਇੱਕ ਕਾਰਨ ਹੈ। ਪਰ ਕੱਲ ਪੰਜਾਬ ਦੇ ਵਿੱਚ 33 ਕਿਸਾਨ ਸੰਗਠਨਾਂ ਨੇ ਵੱਖੋ-ਵੱਖ ਥਾਵਾਂ ਦੇ ਉੱਤੇ 28 ਦੇ ਕਰੀਬ 23 ਜ਼ਿਲ੍ਹਿਆਂ 'ਚ ਰੇਲਾਂ ਰੋਕੀਆਂ, ਰੇਲਵੇ ਟਰੈਕ ਤੇ ਬੈਠੇ, ਤੇ ਉਹਦੇ ਨਾਲ 4 ਤੋਂ 5 ਘੰਟੇ ਗੱਡੀਆਂ ਰੋਕਣ ਨਾਲ ਲੰਮਾ ਸਮਾਂ ਰੇਲ ਆਵਾਜਾਈ ਪ੍ਰਭਾਵਿਤ ਰਹੀ। ਪਰ ਇਹਦਾ ਅਸਰ ਲੋਕਾਂ ਤੇ ਤਾਂ ਪਿਆ ਜਿਨ੍ਹਾਂ ਨੇ ਕਿਤੇ ਨਾ ਕਿਤੇ ਜਾਣਾ ਸੀ, ਪਰ ਸਰਕਾਰਾਂ ਤੇ ਮੈਨੂੰ ਅਜੇ ਕੋਈ ਅਸਰ ਨਜ਼ਰ ਨਹੀਂ ਆਇਆ। ਨਹੀਂ ਤਾਂ ਸ਼ਾਮ ਤੱਕ ਕੋਈ ਸੁਨੇਹਾ ਆਉਂਦਾ, ਅਜੇ ਤੱਕ ਕੋਈ ਸੁਨੇਹਾ ਨਹੀਂ ਮਿਲਦਾ। ਸੰਘਰਸ਼ ਲੰਬਾ ਵੀ ਹੋ ਸਕਦਾ। ਬਿਲਕੁਲ, ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਤੇ ਅੱਗੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ। ਕੌਮੀ ਪਾਰਟੀ ਦਾ ਦਰਜਾ ਮਿਲਿਆ। ਬਿਲਕੁਲ ਜੀ, ਕੌਮੀ ਪਾਰਟੀ ਦਾ ਦਰਜਾ ਜਦੋਂ ਮਿਲਿਆ ਤਦ ਮਤਲਬ ਸਾਰਿਆਂ ਨੂੰ ਇੱਕ ਵਾਰ ਹੈਰਾਨੀ ਹੋਈ ਕਿ ਬੇਸ਼ੱਕ ਉਹ ਕ੍ਰਾਈਟੇਰੀਆ ਪੂਰਾ ਕਰਦੀ ਸੀ ਆਮ ਆਦਮੀ ਪਾਰਟੀ, ਜਿਹੜੇ ਕ੍ਰਾਈਟੇਰੀਆ ਤਹਿਤ ਉਹਨਾਂ ਨੂੰ ਕੌਮੀ ਪਾਰਟੀ ਦਾ ਦਰਜਾ ਮਿਲਣਾ ਸੀ, ਪਰ ਜਿੰਨੀ ਤੇਜ਼ੀ ਕੋਰਟ ਨੇ ਦਿਖਾਈ, ਜਿੰਨੀ ਤੇਜ਼ੀ ਚੋਣ ਕਮਿਸ਼ਨ ਨੇ ਦਿਖਾਈ, ਇੰਨੀ ਤੇਜ਼ੀ ਤਾਂ ਕੋਈ ਵੀ ਨਹੀਂ ਦਿਖਾਉਂਦਾ। ਉਹ ਕਹਿੰਦੇ ਕਿ ਇਹ ਕਮਾਲ ਹੋ ਗਈ, ਇਹਦੀ ਤੇਜ਼ੀ ਪਿੱਛੇ ਕਾਰਨ ਕੀ ਆ। ਹੁਣ ਲੋਕ ਗੌਰ ਕਰੇ, ਕਰਨਾਟਕਾ 'ਚ ਚੋਣਾਂ ਸੀ। ਕਰਨਾਟਕਾ 'ਚ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਆਮ ਆਦਮੀ ਪਾਰਟੀ ਨੇ ਜੀ ਕਰਨਾਟਕ ਹਾਈ ਕੋਰਟ ਦਾ ਬੂਹਾ ਖੜਕਾਇਆ ਕਿ ਜੀ ਸਾਨੂੰ ਕਰਨਾਟਕ ਚੋਣਾਂ ਤੋਂ ਪਹਿਲਾਂ ਸਾਡਾ ਹੱਕ ਬਣਦਾ ਹੈ, ਸਾਡੇ ਉਸ ਹੱਕ ਨੂੰ ਸਾਨੂੰ ਮਨਜ਼ੂਰੀ ਦਿੱਤੀ ਜਾਵੇ, ਸਾਨੂੰ ਦਰਜਾ ਦਿੱਤਾ ਜਾਵੇ। ਮਤਲਬ ਸਿੱਧਾ ਹੀ ਇਸ ਪਟੀਸ਼ਨ ਦੇ ਉੱਤੇ ਤੁਰੰਤ ਜਦੇ ਤਲਬ ਕਰ ਲਿਆ ਗਿਆ। ਚੋਣ ਕਮਿਸ਼ਨ ਨੂੰ ਹਦਾਇਤ ਹੋ ਗਈ, ਸਰਕਾਰਾਂ ਨੂੰ ਹਦਾਇਤ ਹੋ ਗਈ, ਜਵਾਬ ਦਿਓ ਭਾਈ ਇਹਦੇ ਵਿੱਚ ਕੀ ਹੈ। 13 ਅਪ੍ਰੈਲ ਤੱਕ ਦੀ ਤਰੀਕ ਤੈਅ ਕਰ ਦਿੱਤੀ ਗਈ ਕਿ 13 ਅਪ੍ਰੈਲ ਤੱਕ, ਕਿਉਂਕਿ 13 ਅਪ੍ਰੈਲ ਤੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋਣੀਆਂ ਸੀ, ਨੋਟੀਫਿਕੇਸ਼ਨ ਹੋਣਾ ਸੀ ਕਰਨਾਟਕ ਚੋਣਾਂ ਦਾ। ਤੇ ਉਧਰ
ਹਾਈ ਕੋਰਟ ਦਾ ਹੁਕਮ ਆਇਆ ਨਹੀਂ ਕਿ 13 ਤਰੀਕ ਮਿਲੀ ਨਹੀਂ ਕਿ 10 ਤਰੀਕ ਨੂੰ ਇਹ ਬਿਨਾਂ ਕੋਈ ਜਵਾਬ ਦਿੱਤਿਆਂ ਬਿਨਾਂ ਕੋਈ ਸਵਾਲ ਕੀਤਿਆਂ ਚੋਣ ਕਮਿਸ਼ਨ ਕਹਿੰਦਾ ਜੀ ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਦੇਤਾ ਜੀ ਰਾਸ਼ਟਰੀ ਪਾਰਟੀ ਦਾ ਦਰਜਾ, ਕੌਮੀ ਪਾਰਟੀ ਦਾ ਦਰਜਾ, ਤੇ ਨਾਲ 2-3 ਦਾ ਖੋਹ ਵੀ ਲਿਆ। ਸੋ ਇਸ ਲਈ ਤ੍ਰਿਣਮੂਲ ਕਾਂਗਰਸ ਚਾਹੇ ਨੈਸ਼ਨਲ ਕਾਂਗਰਸ ਪਾਰਟੀ ਜਾਂ ਕੁਝ ਇਦਾਂ 2-3 ਪਾਰਟੀਆਂ ਦਾ ਖੁੱਸ ਵੀ ਗਿਆ। ਪਰ ਇਹ ਸਾਰੇ ਮਸਲੇ ਤੇ ਹੁਣ ਭਾਰਤ ਦੀਆਂ ਜਿਹੜੀ ਰਾਜਨੀਤਿਕ ਸਫਾ ਨੇ ਜਾਂ ਰਾਜਨੀਤਿਕ ਤੌਰ ਤੇ ਵਿਸ਼ਲੇਸ਼ਣ ਕਰਨ ਦੇ ਜਿਹੜੇ ਮਾਹਰ ਨੇ, ਮੈਂ ਉਹਨਾਂ ਨੂੰ ਪੜ੍ਹ ਦੇਖ ਰਿਹਾ ਸੀਗਾ। ਉਹ ਕਹਿੰਦੇ ਕਿ ਇਹਦੇ ਪਿੱਛੇ ਸਿੱਧਾ ਸਿੱਧਾ ਇਹ ਇਨਾਮ ਹੈ ਆਮ ਆਦਮੀ ਪਾਰਟੀ ਨੂੰ ਕਿ ਭਾਈ ਤੁਸੀਂ ਗੁਜਰਾਤ ਦੇ ਵਿੱਚ ਬੀਜੇਪੀ ਨੂੰ ਜਿਤਾਉਣ 'ਚ ਯੋਗਦਾਨ ਪਾ ਕੇ ਆਏ ਹੋ, ਉਹ ਕਰਨਾਟਕਾ 'ਚ ਪਾਉਣਾ ਹੈ। ਸੋ ਇਸ ਲਈ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਕਰਨਾਟਕ ਦੇ ਵਿੱਚ ਜਿੰਨੇ ਜ਼ੋਰ ਸ਼ੋਰ ਨਾਲ ਦਾਖਲ ਹੋਈ ਹੈ ਉਹ ਜਿੱਤਣ ਲਈ ਨਹੀਂ, ਬੀਜੇਪੀ ਨੂੰ ਜਿਤਾਉਣ ਲਈ ਦਾਖਲ ਹੋਈ ਹੈ ਕਹਿੰਦੇ। ਸੋ ਇਹ ਚਰਚਾਵਾਂ ਰਾਜਨੀਤਿਕ ਸਭਾ 'ਚ ਨੇ। ਉਹ ਕਾਂਗਰਸ ਨੂੰ ਹਰਾਉਣ ਦੇ ਲਈ ਤਾਂ ਕਿ ਉਹਦਾ ਵੋਟ ਬੈਂਕ ਸਾਡੇ ਔਰ ਆਪਸ 'ਚ ਵੰਡ ਜਵੇ ਤੇ ਇਹਦੇ ਨਾਲ ਉਹ ਬੀਜੇਪੀ ਆਸਾਨੀਆਂ ਜਿੱਤ ਸਕੇ, ਇਹ ਹੈ। ਪਰ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਤਾਂ ਕੇਂਦਰੀ ਏਜੰਸੀਆਂ ਨੇ ਘੇਰਾਬੰਦੀ ਕਰ ਲਈ ਹੈ, ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ। ਮਨੀਸ਼ ਸਿਸੋਦੀਆ ਅੰਦਰ ਨੇ ਕੇਂਦਰੀ ਏਜੰਸੀਆਂ ਦੇ ਕਾਰਨ, ਹੈ ਇਹਨਾਂ ਦੇ ਸਤਿੰਦਰ ਜੈਨ ਵਰਗੇ ਅੰਦਰ ਨੇ। ਸੋ ਇਸ ਲਈ ਫਿਰ ਇਹ ਸਵਾਲ ਹੈ ਕਿ ਕੇਜਰੀਵਾਲ ਤਾਂ ਉਹਦੇ ਖਿਲਾਫ ਇੱਕ ਦਿਨ ਦਾ ਸੈਸ਼ਨ ਬੁਲਾਉਂਦੇ ਨੇ, ਵਿਸ਼ੇਸ਼ ਇਜਲਾਸ ਬੁਲਾ ਕੇ ਕੇਂਦਰ ਦੇ ਉੱਤੇ, ਨਰਿੰਦਰ ਮੋਦੀ ਦੇ ਉੱਤੇ, ਉਹਨਾਂ ਦੀ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੇ ਨੇ। ਫਿਰ ਇਹ ਆਪਸ ਵਿੱਚ ਇਹ ਕੀ ਇਹ ਕੋਈ ਬੜਾ ਸਿਆਸੀ ਵੱਡਾ ਦਾ ਹੈ ਜਿਹੜਾ ਇਹੋ ਜਿਹੇ ਕੈਨਵਸ ਦੇ ਉੱਤੇ ਸਿਰਜਿਆ ਜਾ ਰਿਹਾ, ਜਿਹੜਾ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਕਿਹੜਾ ਕਲਾ ਜੀ ਇਹ, ਕਿਹੜਾ ਆਰਟ ਵਰਕ ਹੈ ਕਿ ਜਿਹੜਾ ਸਾਨੂੰ ਸਮਝ ਨਹੀਂ ਆਉਂਦਾ, ਕਿਹੜੀ ਕਸੀਦਾ ਕੱਢਿਆ ਮਤਲਬ ਜਿਹੜਾ ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਕੀ ਬਣਾਇਆ, ਕਿਹੜਾ ਬਾਗ ਹੈ ਨਾ। ਸੋ ਇਸ ਲਈ ਆਪਣੇ ਆਪ 'ਚ ਸਵਾਲ ਖੜਾ ਕਿ ਇਹਦੇ ਪਿੱਛੇ ਕੀ ਕਹਾਣੀ ਇਹੀ ਹੈ ਕਿ ਇੱਕ ਪਾਸੇ ਇਹ ਲੱਗੇ ਕਿ ਬੀਜੇਪੀ ਤੋਂ ਪੀੜਤ ਆਮ ਆਦਮੀ ਪਾਰਟੀ, ਦੂਏ ਪਾਸੇ ਉਹਨਾਂ ਨੂੰ ਰਾਹਤ ਦੇ ਕੇ ਕਿ ਤੁਸੀਂ ਸਾਡੇ ਲਈ ਕੰਮ ਕਰੋ, ਆਉਣ ਵਾਲੇ ਸਮੇਂ ਤੁਹਾਡੇ ਲਈ ਰਾਹ ਖੁੱਲਣਗੇ। ਸੋ ਇਹਦੇ ਦੋ ਤਰ੍ਹਾਂ ਦੀ ਪੰਜਾਬ 'ਚ, ਦੇਸ਼ 'ਚ, ਰਾਜਨੀਤਿਕ ਸਭਾ 'ਚ, ਰਾਜਨੀਤਿਕ ਪਾਰਟੀਆਂ 'ਚ ਗੱਲ ਖੁੱਲ੍ਹ ਕੇ ਚੱਲੀ ਹੈ ਕਿ ਇਸ ਨੂੰ ਕਾਹਾਲ ਦੇ ਵਿੱਚ ਕੌਮੀ ਪਾਰਟੀ ਦਾ ਦਰਜਾ ਦਿੱਤਾ ਗਿਆ। ਔਰ ਜਿੰਨੀ ਤੇਜ਼ੀ ਅਦਾਲਤ ਨੇ ਦਿਖਾਈ ਉਨੀ ਹੀ ਤੇਜ਼ੀ ਚੋਣ ਕਮਿਸ਼ਨ ਨੇ ਦਿਖਾਈ, ਤੇ ਤੇਜ਼ੀ ਦੇ ਪਿੱਛੇ ਕਹਿੰਦੇ ਜੀ ਭਾਜਪਾ ਦੀ ਸਰਕਾਰ ਹੈ ਤੇ ਭਾਜਪਾ ਨੂੰ ਇਹਦਾ ਫਾਇਦਾ ਹੋਣਾ। ਸੋ ਇਸ ਲਈ ਜਿਹੜੇ ਕਹਿੰਦੇ ਸੀ ਕਿ ਜੇਕਰ ਸਾਨੂੰ ਕੌਮੀ ਪਾਰਟੀ ਦਾ ਦਰਜਾ ਮਿਲ ਗਿਆ ਤਾਂ ਕਰਨਾਟਕਾ 'ਚ ਸਾਡੀ ਬੱਲੇ ਬੱਲੇ ਹੋ ਜਾਣੀ ਹੈ। ਉਹ ਕਹਿੰਦੇ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਹੋਵੇ ਜਾਂ ਨਾ ਹੋਵੇ, ਪਰ ਭਾਜਪਾ ਦੀ ਬੱਲੇ ਬੱਲੇ ਹੋਣ ਦੇ ਅਸਾਰ ਜ਼ਰੂਰ ਬਣ ਜਾਂਦੇ ਨੇ ਉਹਦੇ ਨਾਲ। ਇਸ ਲਈ ਕਹਿੰਦੇ ਕਿ ਦਰਜਾ ਮਿਲਿਆ। ਪਰ ਦੂਏ ਪਾਸੇ ਜਿਵੇਂ ਆਪਾਂ ਗੱਲ ਕਰਦੇ ਹਾਂ ਗਿਰਚਾ ਦੀ ਤਲਵਾਰ ਲਟਕ ਰਹੀ ਹੈ, ਪਰ ਕਰਨਾਟਕਾ 'ਚ ਇੰਚਾਰਜ ਲਾਤਾ ਲਗਭਗ ਭਗਵੰਤ ਮਾਨ ਹੋਰਾਂ ਨੂੰ। ਮਤਲਬ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਾਉਣ ਤੱਕ ਮੁੱਖ ਮੰਤਰੀ ਸਾਹਿਬ ਜਾ ਰਹੇ ਨੇ ਕਿ ਘੱਟੋ ਘੱਟ ਭਾਈ ਜਿਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ, ਜਿਨ੍ਹਾਂ ਦੇ ਹਾਰਨ ਦਾ ਖਤਰਾ ਖੜਾ, ਘੱਟੋ ਘੱਟ ਉਹੀ ਜਿਹੇ ਥਾਂ ਤੋਂ ਮੁੱਖ ਮੰਤਰੀ ਨੂੰ ਲਾਂਬੇ ਰੱਖ ਲਓ, ਨਾ ਭੇਜੋ। ਪਰ ਇਹ ਪਤਾ ਨਹੀਂ ਕਿਉਂ ਮਤਲਬ ਕਿ ਹਰ ਗੱਡੀ 'ਚ, ਹਰ ਟੈਂਪੂ 'ਚ, ਹਰ ਰਿਕਸ਼ੇ 'ਚ, ਹਰ ਰੋਡ ਸ਼ੋਅ 'ਚ, ਹਰ ਰੈਲੀ 'ਚ, ਹਰ ਕਾਗਜ਼ ਦਾਖਲ ਕਰਾਉਣ 'ਚ ਭੇਜੋ ਜੀ। ਚਾਹੇ ਉਹ ਜਲੰਧਰ ਜਾਣਾ ਹੋਵੇ, ਚਲੋ ਜਲੰਧਰ ਤਾਂ ਫਿਰ ਸਮਝ ਆਉਂਦਾ ਕਿ ਪੰਜਾਬ ਹੈ ਭਾਈ, ਪੰਜਾਬ 'ਚ ਤੁਸੀਂ ਚੁਣੇ ਹੋਏ ਹੋ, ਤੁਹਾਡੀ ਪਾਰਟੀ ਦੀ ਸਰਕਾਰ ਹੈ, ਤੁਸੀਂ ਕਾਗਜ਼ ਦਾਖਲ ਕਰਾਉਣ ਚਲੇ ਗਏ ਜਿਮਨੀ ਚੋਣ 'ਚ, ਕੋਈ ਚੱਕਰ ਨਹੀਂ। ਪਰ ਕਰਨਾਟਕਾ ਤੱਕ, ਤੇ ਜਦੋਂ ਪੰਜਾਬ 'ਚ ਇਹੋ ਜਿਹੇ ਕਿੰਨੇ ਮਸਲੇ ਹੋਣ, ਚਾਹੇ ਕਣਕ ਦਾ ਮਸਲਾ ਹੈ ਨਾ, ਚਾਹੇ ਬਿਜਲੀ ਸੰਕਟ ਹੈ, ਚਾਹੇ ਅਮਨ ਕਾਨੂੰਨ ਦੇ ਮਸਲੇ ਨੇ, ਚਾਹੇ ਨਸ਼ਿਆਂ ਵਾਲੇ ਮਸਲੇ ਨੇ, ਗ੍ਰਹਿ ਵਿਭਾਗ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲ ਹੈ, ਜੇਲ੍ਹ ਵਿਭਾਗ ਵੀ ਉਹਨਾਂ ਕੋਲ ਹੈ। ਸੋ ਇਹ ਸਾਰਿਆਂ ਦੇ ਬਾਵਜੂਦ ਤੁਸੀਂ ਕਦੇ ਦਿੱਲੀ ਧਰਨਾ ਲਾਉਣ ਚਲੇ ਜਾਂਦੇ ਹੋ ਕੇਜਰੀਵਾਲ ਲਈ, ਕਦੇ ਜਲੰਧਰ ਜਿਮਨੀ ਚੋਣ ਦੇ ਕਾਗਜ਼ ਦਾਖਲ ਕਰਾਉਣ ਚਲੇ ਜਾਂਦੇ ਹੋ, ਕਦੇ ਕਰਨਾਟਕਾ 'ਚ ਕਾਗਜ਼ ਦਾਖਲ ਕਰਨ ਤੇ ਰੋਡ ਸ਼ੋਅ ਕਰਨ ਚਲੇ ਜਾਂਦੇ ਹੋ। ਸੋ ਇਹ ਸਾਰਿਆਂ ਦੇ ਨਾਲ ਫਿਰ ਪੰਜਾਬ 'ਚ ਫਿਕਰਮੰਦੀ ਹੈ ਕਿ ਸਰਕਾਰ ਇੱਕ ਤਾਂ ਆਉਂਦੀ ਨਹੀਂ, ਸੈਕਟਰੀਏਟ ਵੈਸੇ ਨਹੀਂ ਆਉਂਦੀ, ਘਰੋਂ ਹੀ ਚੱਲ ਰਿਹਾ ਕੰਮ, ਤੇ ਜੇਕਰ ਘਰੋਂ ਵੀ ਨਹੀਂ ਕਰਨਾ ਤੇ ਦੂਏ ਸੂਬਿਆਂ 'ਚ ਫਿਰੀ ਜਾਣਾ, ਫਿਰ ਪੰਜਾਬ ਤਾਂ ਫਿਕਰਮੰਦੀ ਕਰੇਗਾ ਜੀ। ਸੋ ਇਸ ਲਈ ਇਹ ਫਿਕਰਮੰਦੀ ਵੀ ਖੜੀ। ਬਿਲਕੁਲ ਜੀ, ਕਈ ਵਾਰੀ ਇਲੈਕਸ਼ਨਾਂ ਲੜੀਆਂ ਜਾਂਦੀਆਂ ਦੂਜੇ ਨੂੰ ਜਿਤਾਉਣ ਲਈ, ਕਈ ਵਾਰੀ ਬਹੁਤ ਬੋਲਦੇ ਹੁੰਦੇ ਅਗੇਂਸਟ, ਉਹ ਖੜ ਜਾਂਦੇ ਆ ਦੂਜੇ ਨੂੰ ਜਿਤਾਉਣ ਦੇ ਲਈ। ਪਰ ਹੁਣ ਭਗਵੰਤ ਮਾਨ ਦਾ ਵੀ ਕੀ ਪਤਾ ਭਾਈ ਪ੍ਰਧਾਨ ਮੰਤਰੀ ਦੀ ਕੁਰਸੀ ਮਿਲ ਜਾ ਕਿਸੇ ਦਿਨ। ਤੇ ਅੱਗੇ ਗੱਲ ਕਰਦੇ ਹਾਂ ਬਿਲਕਿਸ ਬਾਨੋ ਦੀ। ਉਸ ਮਾਮਲੇ ਦੇ ਵਿੱਚ ਗੁਜਰਾਤ ਸਰਕਾਰ ਸੁਪਰੀਮ ਕੋਰਟ ਵੱਲੋਂ ਤਲਬ। ਹਾਂ ਬਿਲਕੁਲ ਜੀ, ਇਹ ਇੱਕ ਖਾਸਾ ਚੰਗਾ ਮਤਲਬ ਸ਼ਲਾਘਾਯੋਗ ਕਦਮ ਦੇਖਿਆ ਜਾ ਰਿਹਾ ਸੁਪਰੀਮ ਕੋਰਟ ਵੱਲੋਂ। ਅਸਲ 'ਚ ਜਿਹੜਾ ਬਾਨੋ ਵਾਲਾ ਮਾਮਲਾ ਉਹ ਕਿੰਨਾ ਮਤਲਬ ਕਿ 2002 ਦਾ ਜਦੋਂ ਗੋਧਰਾ ਕਾਂਡ ਹੁੰਦਾ, ਉਸ ਗੋਧਰਾ ਕਾਂਡ ਦੇ ਦੌਰਾਨ ਹੀ ਹੈ ਨਾ ਬਿਲਕਿਸ ਬਾਨੋ ਤੇ ਉਹਦੀ ਮਾਂ ਤੇ ਹੋਰ 3 ਔਰਤਾਂ ਦੇ ਨਾਲ ਗੈਂਗਰੇਪ ਹੁੰਦੇ ਨੇ। ਤੇ ਬਿਲਕਿਸ ਬਾਨੋ 21 ਸਾਲ ਦੀ ਕੁੜੀ ਤੇ ਗਰਭਵਤੀ ਹੈ। ਉਸ ਗਰਭਵਤੀ ਬੱਚੀ ਦੇ ਨਾਲ ਵੀ 21 ਸਾਲਾਂ ਦੀ ਲੜਕੀ ਦੇ ਨਾਲ ਵੀ ਜਿਵੇਂ ਗੈਂਗਰੇਪ ਕੀਤਾ ਗਿਆ, ਤੇ ਉਸ ਤੋਂ ਬਾਅਦ 17 ਮੈਂਬਰ ਸੀ ਇਸ ਪਰਿਵਾਰ ਦੇ। 17 ਮੈਂਬਰਾਂ ਚੋਂ 7 ਜੀਆਂ ਦੇ ਕਤਲ ਹੋ ਜਾਂਦੇ ਨੇ, 6 ਜੀ ਲਾਪਤਾ ਹੋ ਜਾਂਦੇ ਨੇ, ਹੁਣ ਤੱਕ ਲੱਭਦੇ ਨਹੀਂ ਗੇ। ਲੈ ਦੇ ਕੇ ਇੱਕ ਬਾਨੋ ਤੇ ਇੱਕ 3 ਸਾਲ ਦਾ ਜਵਾਕ ਤੇ ਇੱਕ ਹੋਰ ਵਿਅਕਤੀ ਜਿਉਂਦਾ ਬਚਦਾ ਹੈ। ਸੋ ਇਹ ਸਾਰੀ ਸਥਿਤੀ ਦੇ ਬਾਵਜੂਦ ਵੀ ਮਤਲਬ ਇਹਨਾਂ ਦੇ ਦੋਸ਼ੀਆਂ ਨੂੰ ਤੁਸੀਂ ਕਿਵੇਂ ਛੱਡ ਸਕਦੇ ਹੋ?
ਇਹ ਸਵਾਲ ਸੁਪਰੀਮ ਕੋਰਟ ਨੇ ਕੀਤਾ ਤੇ 1 ਮਈ ਤੱਕ ਜਵਾਬ ਤਲਬ ਕੀਤਾ, ਬਕਾਇਦਾ ਗੁਜਰਾਤ ਸਰਕਾਰ ਨੂੰ ਵੀ, ਬਕਾਇਦਾ ਕੇਂਦਰ ਸਰਕਾਰ ਨੂੰ ਵੀ। ਸੋ ਇਸ ਲਈ ਉਹਨਾਂ ਨੇ ਇਹਨਾਂ ਤੋਂ ਜਵਾਬ ਮੰਗੇ ਨੇ ਕਿ ਤੁਸੀਂ ਇਸ ਮਸਲੇ ਤੇ ਸਪਸ਼ਟ ਜਵਾਬ ਦਿਓ ਕਿ ਕਿਹੜੇ ਆਧਾਰ ਤੇ, ਕਿ ਕਿਹੜਾ ਆਧਾਰ ਬਣਾਇਆ ਕਿ ਇਹੋ ਜਿਹੇ ਮਾਮਲੇ 'ਚ ਸੁਪਰੀਮ ਕੋਰਟ ਦੇ ਜੱਜਾਂ ਦੇ ਬੈਂਚ ਨੇ ਸਾਫ਼ ਲਫ਼ਜ਼ਾਂ 'ਚ ਆਖਿਆ ਕਿ ਤੁਸੀਂ ਜੇਕਰ ਅਜਿਹੇ ਮਾਮਲਿਆਂ 'ਚ ਗੰਭੀਰਤਾ ਨਾਲ ਨਹੀਂ ਫੈਸਲੇ ਲਓਗੇ, ਗੰਭੀਰਤਾ ਨਾਲ ਐਕਸ਼ਨ ਨਹੀਂ ਲਓਗੇ, ਕਾਰਵਾਈ ਨਹੀਂ ਕਰੋਗੇ, ਐਂ ਦੋਸ਼ੀਆਂ ਨੂੰ ਛੱਡਣ ਦੇ ਹੁਕਮ ਜਾਰੀ, ਫਰਮਾਨ ਜਾਰੀ ਕਰ ਦੋਗੇ, ਫਿਰ ਅੱਜ ਬਿਲਕਿਸ ਬਾਨੋ ਨਾਲ ਹੋਇਆ, ਕੱਲ ਨੂੰ ਤੁਹਾਡੇ ਨਾਲ, ਸਾਡੇ ਨਾਲ ਵੀ ਹੋ ਸਕਦਾ, ਫਿਰ ਕੀ ਕਰੋਗੇ? ਸੋ ਇਸ ਲਈ ਇਹ ਬੜਾ ਗੌਰ ਕਰਨ ਵਾਲਾ ਮਾਮਲਾ ਹੈ ਕਿ 2002 ਦੇ ਗੋਧਰਾ ਕਾਂਡ ਤੋਂ ਬਾਅਦ ਜੋ ਕੁਛ ਵਰਤਾਰਾ ਵਾਪਰਦਾ ਹੈ ਤੇ ਉਸ ਮਾਮਲੇ ਦੇ ਵਿੱਚ ਲੈ ਦੇ ਕੇ ਇਹਨਾਂ ਨੂੰ 15 ਅਗਸਤ ਨੂੰ ਬਿਲਕਿਸ ਬਾਨੋ ਦੇ 11 ਦੋਸ਼ੀਆਂ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਜਾਂਦਾ, ਜਿਹਦੇ ਖਿਲਾਫ ਉਹ ਫਿਰ 30 ਨਵੰਬਰ 2022 ਨੂੰ ਦੁਬਾਰਾ ਪਟੀਸ਼ਨ ਦਾਖਲ ਕਰਦੀ ਹੈ ਤੇ ਹਿੰਮਤ ਕਰਦੀ ਹੈ। ਇਸ ਸਥਿਤੀ ਦੇ ਵਿੱਚ ਮਾਨਸਿਕ ਕਹੀ ਜਿਹੀ ਪੀੜਾ ਚੋਂ ਲੰਘਣ ਦੇ ਬਾਵਜੂਦ ਵੀ ਉਸਨੇ ਆ ਕੇ ਸਾਹਮਣੇ ਚੁਣੌਤੀ ਪੈਦਾ ਕੀਤੀ ਹੈ ਤੇ ਜਿਹਦੇ ਕਾਰਨ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਇੱਕ ਵਾਰ ਫਿਰ ਆਸ ਦੀ ਕਰਨ ਜਗਾਈ ਹੈ ਕਿ ਨਹੀਂ, ਇਨਸਾਫ ਮਿਲਣ ਦੀ ਆਸ ਵੀ ਹੈ ਕਿਉਂਕਿ ਦੋਸ਼ੀਆਂ ਦੀ ਰਿਹਾਈ ਦਾ ਕਾਰਨ ਨਹੀਂ ਦੱਸ ਸਕੇ। ਕੋਈ ਠੋਸ ਆਧਾਰ ਹੁੰਦਾ ਜੇਕਰ ਅਜਿਹੇ ਮਾਮਲੇ ਤੁਸੀਂ ਕਿਸੇ ਨੂੰ ਰਿਹਾ ਕਰ ਰਹੇ ਹੋ, ਕੁਝ ਕਰ ਰਹੇ ਹੋ, ਜਿਵੇਂ ਹੁਣ ਮਤਲਬ ਰਾਜੀਵ ਦੇ ਕਤਲ ਦੇ ਮਾਮਲੇ 'ਚ ਉਹਦੀ ਧੀ ਨੇ, ਉਹਦੀ ਪਤਨੀ ਨੇ ਮਤਲਬ ਕਿ ਸਹਿਮਤੀ ਪ੍ਰਗਟਾਈ ਕਿ ਠੀਕ ਹੈ ਇਹਨਾਂ ਨੂੰ ਜਿੰਨੀ ਸਜ਼ਾ, ਪਰ ਇੱਥੇ ਤਾਂ ਕੁਝ ਹੋਇਆ ਹੀ ਨਹੀਂ ਅਜੇ। 2002 ਦਾ ਮਾਮਲਾ, ਕਦ ਸਜ਼ਾ ਮਿਲੀ ਤੇ ਕਦ ਤੁਸੀਂ ਰਿਹਾ ਕਰਤੇ, ਹੈ ਨਾ? ਤੇ ਇਸ ਲਈ ਇਸ ਮਾਮਲੇ 'ਚ 11 ਦੋਸ਼ੀਆਂ ਦੀ 15 ਕਰਦੀ, ਇਹ ਕਿਹੜੀ ਮਤਲਬ ਕਿ ਰਹਿਮੋ ਕਰਮ ਹੈ ਆਜ਼ਾਦੀ ਦਿਹਾੜੇ ਦੇ ਨਾਂ ਦੇ ਉੱਤੇ ਤੁਸੀਂ ਕਹੋ ਜੀ ਕਿ ਇਹੋ ਜਿਹਿਆਂ ਨੂੰ ਛੱਡਣਾ? ਸੋ ਇਸ ਲਈ ਕਾਹਦੇ ਲਈ ਛੱਡਣਾ? ਕਿਹੜੀ ਆਜ਼ਾਦੀ ਦੇ ਰਹੇ ਹੋ ਇਹ ਜਿਹਨਾਂ ਲੋਕਾਂ ਨੇ ਅਜਿਹੇ ਕਰਮ ਕੀਤੇ ਨੇ? ਸੋ ਇਸ ਲਈ ਇਹ ਵੱਡਾ ਸਵਾਲ ਸੀਗਾ ਤੇ ਮੈਨੂੰ ਲੱਗਦਾ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਹੋਰ ਕਿੰਨੇ ਫੈਸਲਿਆਂ ਤੇ ਅਸਰ ਵੀ ਪਾਉਣਾ ਹੈ। ਔਰ ਸਰਕਾਰ ਜੇਕਰ ਅਜਿਹੀ ਕੋਈ ਇੱਛਾਵਾਂ ਪਾਲਦੀ ਵੀ ਹੈ ਕਿ ਇਹਨਾਂ ਨੂੰ ਛੱਡ ਕੇ ਸ਼ਾਇਦ ਸਾਨੂੰ ਰਾਜਨੀਤੀ 'ਚ ਫਾਇਦਾ ਹੋ ਜੂ, ਇਸ ਧੜੇ ਨੂੰ ਛੱਡ ਕੇ ਸਾਨੂੰ ਦੂਏ ਧੜੇ ਤੋਂ ਫਾਇਦਾ ਹੋ ਜੂ, ਸੋ ਕੀ ਇਹੋ ਜਿਹੇ ਰਾਜਨੀਤਿਕ ਫਾਇਦੇ ਲੈਣ ਦੇ ਲਈ ਜਿਹੜੇ ਫੈਸਲੇ ਲੈਂਦੇ ਨੇ ਉਹਨਾਂ ਤੇ ਵੀ ਰੋਕ ਲੱਗਣ ਦੀ ਆਸ ਵੱਜੀ ਹੈ। ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਆਉਂਦੇ ਸਮੇਂ ਦੇ ਵਿੱਚ ਅਜਿਹੇ ਮਾਮਲਿਆਂ ਦੇ ਉੱਤੇ ਕਿਵੇਂ ਅੱਗੇ ਵਧਦੀਆਂ ਨੇ ਸਰਕਾਰਾਂ। 1 ਮਈ ਨੂੰ ਜਵਾਬ ਤਲਬ ਕੀਤਾ ਬਕਾਇਦਾ ਤੌਰ ਦੇ ਉੱਤੇ। ਸੋ ਹੁਣ ਦੇਖਦੇ ਹਾਂ ਜੀ ਉਸ ਮਸਲੇ ਦੇ ਉੱਤੇ ਕੀ ਜਵਾਬ ਸਰਕਾਰਾਂ ਦਿੰਦੀਆਂ ਨੇ ਜਾਂ ਇਸ ਮਸਲੇ ਦੇ ਆਪਣੇ ਫੈਸਲੇ ਨੂੰ ਪਲਟਾਉਂਦੀਆਂ ਨੇ, ਇਹ ਦੇਖਣ ਵਾਲੀ ਗੱਲ ਹੈ। ਬਿਲਕੁਲ ਜੀ, ਜੇ ਕੋਰਟਾਂ ਸਿੱਧੀਆਂ ਹੋ ਜਾਣ ਤੇ ਸਾਰਾ ਕੁਝ ਹੀ ਠੀਕ ਹੋ ਜਾਏ। ਤਾਂ ਅਖੀਰ ਦੇ ਵਿੱਚ ਐਪਲ ਸਟੋਰ ਦੀ ਗੱਲ ਕਰਦੇ ਹਾਂ, ਭਾਰਤ ਵਿੱਚ ਹੀ ਕਿਉਂ ਆ? ਬਿਲਕੁਲ ਇਹ ਇੱਕ ਦੇਖੋ ਬ੍ਰਾਂਡ ਹੈ, ਇਸ ਸਮੇਂ ਦੁਨੀਆ ਭਰ ਦੇ ਵਿੱਚ ਐਪਲ ਇੱਕ ਪ੍ਰਚਲਿਤ ਬ੍ਰਾਂਡ ਬਣ ਕੇ ਉੱਭਰਿਆ। ਭਾਰਤ 'ਚ ਵੀ ਉਹਨਾਂ ਦੀਆਂ ਮਤਲਬ ਉਹਨਾਂ ਤੋਂ ਜਿਵੇਂ ਦੁਕਾਨਾਂ ਦੀ ਫਰੈਂਚਾਈਜ਼ ਲੈ ਕੇ ਉੱਦਾਂ ਦੇ ਸਟੋਰ ਖੁੱਲੇ ਸੀ, ਪਰ ਡਾਇਰੈਕਟ ਐਪਲ ਦਾ ਸਟੋਰ ਨਹੀਂ ਸੀ। ਸੋ ਹੁਣ ਡਾਇਰੈਕਟ ਐਪਲ ਦਾ ਸਟੋਰ ਇੱਕ ਨਹੀਂ ਦੋ ਮਤਲਬ ਖੁੱਲਣ ਜਾ ਰਹੇ ਨੇ। ਮੁੰਬਈ ਦੇ ਵਿੱਚ ਤਾਂ ਕੱਲ ਖੁਦ ਟਿਮ ਕੁੱਕ ਨੇ ਖੁਦ ਬੂਹਾ ਖੋਲਿਆ ਤੇ ਬਾਹਾਂ ਫੈਲਾ ਕੇ ਜੀ ਆਇਆਂ ਕਿਹਾ। ਇੱਕ ਬੰਦਾ ਬਹੁਤ ਪੁਰਾਣਾ ਸਮੇਂ ਦਾ ਕੰਪਿਊਟਰ ਵੀ ਚੱਕ ਲਿਆਇਆ, ਉਹ ਹੈਰਾਨ ਵੀ ਹੋ ਗਏ ਉਹਨੂੰ ਦੇਖ ਕੇ, ਹੈ ਨਾ? ਸੋ ਇਸ ਲਈ ਉਹ ਸਾਰਾ ਮਤਲਬ ਕਿ ਇੱਕ ਬਾਜ਼ਾਰ, ਅਸਲ 'ਚ ਇਹ ਭਾਰਤ ਦੇ ਅੰਦਰ ਸਟੋਰ ਦੇ ਬੂਹੇ ਨਹੀਂ ਖੋਲੇ ਐਪਲ ਨੇ, ਇਹ ਐਪਲ ਨੇ ਭਾਰਤ 'ਚ ਆਪਣੇ ਸੁਭਾਵੀ ਬਾਜ਼ਾਰ ਦੇ ਬੂਹੇ ਖੋਲੇ ਨੇ। ਕਾਰਨ ਹੈ ਉਹਦਾ, ਜਿਹੜੇ ਵਿਕਸਿਤ ਮੁਲਕ ਨੇ ਉੱਥੇ ਹੁਣ ਐਪਲ ਦੇ ਜਿਹੜੀ ਖਰੀਦ 'ਚ ਹੈ ਜਾਂ ਇਹਨਾਂ ਦੇ ਕਾਰੋਬਾਰ 'ਚ ਹੈ ਉਹ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ ਤੇ ਐਪਲ ਵਰਗੀ ਕੰਪਨੀ ਜਾਂ ਟਿਮ ਕੁੱਕ ਵਰਗੇ ਵਿਅਕਤੀ ਭਾਰਤ 'ਚ ਹੁਣ ਆਪਣੇ ਆਪ ਨੂੰ ਸੁਭਾਵੀ ਬਾਜ਼ਾਰ ਵਜੋਂ ਵੇਖ ਰਹੇ ਨੇ, ਬੜੇ ਬਾਜ਼ਾਰ ਵਜੋਂ ਦੇਖ ਰਹੇ ਨੇ। ਉਹ ਦੇਖ ਰਹੇ ਨੇ ਕਿ ਚੀਨ ਵਰਗਾ ਬਾਜ਼ਾਰ ਇੱਥੇ ਖੜਾ ਹੋ ਸਕਦਾ ਹੈ। ਇਸ ਲਈ ਉਹ ਚੀਨ ਵਰਗ ਸਥਿਤੀ ਭਾਰਤ 'ਚ, ਇਸ ਲਈ ਉਹਨਾਂ ਨੇ ਮੁੰਬਈ ਤੇ ਦਿੱਲੀ ਨੂੰ ਪਹਿਲਾਂ ਚੁਣਿਆ। ਸੋ ਉਹਦੇ ਪਿੱਛੇ ਕੁਝ ਤੱਥ ਵੀ ਨੇ, ਕਿਉਂਕਿ ਇਹ ਕਹਿੰਦੇ ਮੰਨਿਆ ਜਾਂਦਾ ਹੈ ਕਿ ਟਿਮ ਕੁੱਕ ਜਾਂ ਐਪਲ ਵਰਗੀ ਕੰਪਨੀ ਆਉਣ ਵਾਲੇ ਸਮੇਂ ਨੂੰ ਪਹਿਲਾਂ ਭਾਂਫ ਲੈਂਦੀ ਹੈ। ਤੁਸੀਂ ਗੌਰ ਕਰੋ ਕਿ ਕਹਿੰਦੇ 3 ਸਾਲਾਂ ਦੇ ਵਿੱਚ 3 ਗੁਣਾ ਐਪਲ ਦੀ ਬਾਜ਼ਾਰ ਹਿੱਸੇਦਾਰੀ ਵੱਧ ਗਈ, ਜਿਹੜੀ ਕਰੀਬ 2021 ਦੇ ਵਿੱਚ 2.3% ਸੀ, 2.73% ਸੀ ਭਾਰਤ ਦੇ ਵਿੱਚ, ਉਹ ਅੱਜ ਜਾ ਕੇ 5.90%, ਲਗਭਗ 6% ਤੇ ਪਹੁੰਚ ਗਈ। ਸੋ 3 ਤੋਂ ਥੱਲੇ ਸੀ ਤੇ ਹੁਣ 6 ਦੇ ਕਰੀਬ ਪਹੁੰਚ ਗਈ, ਲਗਭਗ 3 ਗੁਣਾ ਵੱਧ ਗਈ 3 ਸਾਲਾਂ 'ਚ, 21 ਤੋਂ 23 ਤੱਕ ਆਉਂਦੇ। ਇਹ ਤਾਂ ਹੈ ਕੁੱਲ ਭਾਰਤੀ ਮੋਬਾਈਲ ਦੀ ਫੋਨ ਮਾਰਕੀਟ ਦੇ ਵਿੱਚ। ਪਰ ਜਦੋਂ ਜਿਹੜੇ ਸਮਾਰਟਫੋਨਾਂ ਦੇ ਮਾਮਲੇ 'ਚ ਦੇਖਦੇ ਆ ਤਾਂ ਉਹ 'ਚ ਭਾਰਤ ਦੇ ਵਿੱਚ ਸਮਾਰਟਫੋਨ ਮਾਮਲਿਆਂ 'ਚ 60% ਦੀ ਹਿੱਸੇਦਾਰੀ 'ਚ ਇਜ਼ਾਫਾ ਹੋ ਰਿਹਾ ਐਪਲ ਦਾ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਸ ਮੌਕੇ ਜਿਹੜੇ ਕਿਸੇ ਸਮੇਂ 4% ਸੀ ਕੋਵਿਡ ਤੋਂ ਪਹਿਲਾਂ, ਭਾਰਤ ਦੇ ਅੰਦਰ 30,000 ਤੋਂ ਉੱਪਰ ਮੋਬਾਈਲ ਖਰੀਦਣ ਵਾਲੇ ਲੋਕਾਂ ਦੀ ਗਿਣਤੀ 4% ਸੀ ਤੇ ਅੱਜ ਇਹ ਗਿਣਤੀ 30%, 10% ਤੋਂ ਉੱਪਰ ਚਲੀ ਗਈ, ਜਿਹੜੇ 30,000 ਤੋਂ ਉੱਪਰ ਵਾਲਾ ਮੋਬਾਈਲ ਖਰੀਦ ਰਹੇ ਨੇ। ਤੇ ਆਹ ਜਿਹੜੇ ਲੋਕ ਨੇ 10%, ਜਿਹੜੇ 30,000 ਤੋਂ ਉੱਪਰ ਵਾਲਾ ਮੋਬਾਈਲ ਖਰੀਦ ਰਹੇ ਨੇ, ਇਹਨਾਂ 10% ਦਾ
ਜੇਕਰ ਇਹਨੂੰ 100% ਜਦੋਂ ਮੰਨੀਏ ਕਿ ਹਾਂ 10% ਇਹ ਲੋਕ ਨੇ, ਇਹਦਾ 60% ਉਹ ਲੋਕ ਨੇ ਜਿਹੜੇ ਐਪਲ ਵੱਲ ਚਲੇ ਗਏ। ਸੋ ਇਸ ਲਈ ਐਪਲ ਨੇ ਆਪਣਾ ਡਾਇਰੈਕਟ ਸਟੋਰ ਖੋਲਣ ਦੀ ਪਹਿਲ ਕਦਮੀ ਕੀਤੀ ਆ, ਜਿਹਦੇ ਵਿੱਚ ਕੋਈ ਰੰਗ ਨਹੀਂ ਰਹੂਗਾ, ਕੋਈ ਮਾਡਲ ਨਹੀਂ ਰਹੂਗਾ, ਕੋਈ ਇਹਨਾਂ ਦੀ ਜਿਹੜਾ ਵੀ ਨਵੀਂ ਬ੍ਰਾਂਡ ਆਉਂਦਾ ਉਹ ਨਹੀਂ, ਹਰ ਚੀਜ਼ ਇੱਕ ਛੱਤ ਥੱਲੇ ਉਪਲਬਧ ਮਿਲੇ। ਤੇ ਉਹਦੇ ਨਾਲ ਲੋਕ ਮਤਲਬ ਕਿ ਹੁਣ ਜਿਵੇਂ ਐਪਲ ਦਾ ਸਟੋਰ ਖੁੱਲਿਆ 25 ਸਾਲ ਬਾਅਦ, ਮਤਲਬ ਭਾਰਤ 'ਚ ਇਹ ਸਟੋਰ ਖੁੱਲ ਰਿਹਾ ਐਪਲ ਦੀ ਜਨਮ ਹੋਣ ਤੋਂ ਬਾਅਦ, ਤੇ ਪਰ ਉੱਥੇ ਲੋਕ ਮਤਲਬ 12-12 16-16 ਘੰਟਿਆਂ ਤੋਂ ਬਾਹਰ ਬੈਠੇ ਨੇ ਪਹਿਲਾਂ ਤੋਂ। ਪਤਾ ਨਹੀਂ ਖਰੀਦਣਾ ਸੀ ਕਿ ਦੇਖਣਾ ਹੀ ਸੀ, ਪਰ ਇਹ ਨਹੀਂਗਾ ਕਿ ਹਾਂ ਉਹਦੇ ਨਾਲ ਮਤਲਬ ਕਿ ਇਹਨਾਂ ਨੂੰ ਸਾਫ਼ ਪਤਾ ਕਿ ਅਸੀਂ ਚੀਨ ਵਾਲਾ ਬਾਜ਼ਾਰ ਹੁਣ ਇੱਥੇ ਲਿਆਉਣਾ, ਵਿਕਸਿਤ ਮੁਲਕਾਂ 'ਚ ਅਸੀਂ ਪਛੜ ਰਹੇ ਹਾਂ, ਇਸ ਲਈ ਉਹਨਾਂ ਲਈ ਇਹ ਭਾਰਤ 'ਚ ਬਾਜ਼ਾਰ ਦਾ ਖੁੱਲਿਆ, ਇਸ ਲਈ ਐਪਲ ਭਾਰਤ ਆਇਆ ਜੀ। ਜੀ ਜੀ ਬਿਲਕੁਲ, ਬੜੇ ਹੱਲੇ ਕੱਲੇ ਨਾ ਆਇਆ ਤੇ ਭਾਰਤੀਆਂ ਨੇ ਵੀ ਬੜਾ ਸਵਾਗਤ ਕੀਤਾ ਜੀ, ਸੇਲ ਇੰਨੀ ਵੱਧ ਗਈ ਆ ਤੇ। ਬਿਲਕੁਲ, ਹਾਂਜੀ, ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਤੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇਹ ਸਨ ਸਾਡੇ ਨਾਲ ਜੁੜੇ ਦੀਪਕ ਸ਼ਰਮਾ ਜੀ, ਜੋ ਸਾਡੇ ਨਾਲ ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।